ਅਮਰ ਸਿੰਘ ਚਮਕੀਲੇ ਨੂੰ ਜਿਨ੍ਹਾਂ ਦਿਨਾਂ ਦੇ ਵਿੱਚ ਉਹਦੇ ਪੰਜਾਬੀ ਦੇ ਵਿੱਚ ਗਾਏ ਹੋਏ ਦੋ ਅਰਥੀ ਜਾਂ ਮਾੜੇ ਸ਼ਬਦਾਂ ਵਾਲੇ ਗਾਣਿਆਂ ਕਰਕੇ ਰੋਸ ਦਾ ਸ਼ਿਕਾਰ ਹੋਣਾ ਪਿਆ, ਉਦੋਂ ਕਿਸੇ ਨੇ ਵੀ ਇਹ ਨਹੀਂ ਸੀ ਕਿਹਾ ਕਿ ਇਹਦੀ ਜਾਤ ਕਿਹੜੀ ਹੈ, ਇਹਦੀ ਬਰਾਦਰੀ ਕਿਹੜੀ। ਤਾਂ ਫਿਲਮ ਤੋਂ ਬਾਅਦ ਵਿੱਚ ਜਿਸ ਤਰੀਕੇ ਨਾਲ ਸਾਰੇ ਭਾਰਤ ਤੋਂ ਸਿੱਖਾਂ ਨੂੰ ਗਾਲਾਂ ਕਢਵਾਈਆਂ ਜਾ ਰਹੀਆਂ ਨੇ ਕਿ ਜੀ ਉਹ ਇੱਕ ਦਲਿਤ ਭਾਈਚਾਰੇ ਦਾ ਚੰਗਾ ਗਾਇਕ ਸੀ, ਉਹ ਉੱਭਰ ਕਾਹਦਾ ਆਇਆ, ਇਹਨਾਂ ਜੱਟਾਂ ਨੇ ਖਾਲਿਸਤਾਨ ਦਾ ਨਾਅਰਾ ਮਾਰ ਕੇ ਉਹਨੂੰ ਕਤਲ ਕਰ ਦਿੱਤਾ। ਜੋ ਕੁਝ ਨੈਰੇਟਿਵ ਸਿਰਜਿਆ ਜਾ ਰਿਹਾ ਉਹਨੂੰ ਸਮਝੋ, ਉਸ ਹਮਲੇ ਦੀ ਗੰਭੀਰਤਾ ਨੂੰ ਸਮਝੋ, ਇਸ ਹਮਲੇ ਦੀ ਧਾਰ ਜਿਹੜੀ ਆ ਕਿੰਨੀ ਤਿੱਖੀ। ਇੱਕ ਤਾਂ ਇਹ ਆ ਕਿ ਇਸ ਤਰੀਕੇ ਨਾਲ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਨੂੰ ਇਹ ਬਣਾਇਆ ਜਾ ਰਿਹਾ ਕਿ ਸਿੱਖ ਜਾਤ ਪਾਤ ਦੇ ਆਧਾਰ ਉੱਤੇ ਕਿਸੇ ਨੂੰ ਵਡਿਆਉਂਦੇ ਆ ਜਾਂ ਕਿਸੇ ਨੂੰ ਕਤਲ ਕਰਦੇ ਆ। 1978 ਤੋਂ ਚੱਲੇ ਸੰਘਰਸ਼ ਵਿੱਚ ਸਿੱਖ ਜੁਝਾਰੂਆਂ ਨੇ, ਖਾਲਿਸਤਾਨੀ ਧਿਰਾਂ ਨੇ ਬਹੁਤ ਇਹੋ ਜਿਹੇ ਜੱਟ ਬਰਾਦਰੀ ਨਾਲ ਸੰਬੰਧਿਤ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਦੇ ਕਾਰੇ, ਜਿਨ੍ਹਾਂ ਦੀ ਜਿਹੜੀ ਵਰਕਿੰਗ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਸੀ। ਅਸਲ ਨੁਕਤਾ ਇਹ ਨਹੀਂ ਕਿ ਜਾਤ ਕੀ, ਅਸਲ ਨੁਕਤਾ ਇਹ ਆ ਕਿ ਉਹਦੀ ਜਿਹੜੀ ਕਾਰਜਕਾਰੀ ਕੀ ਹੈ, ਕਾਰਜਕਾਰਨੀ ਕੀ। ਤੋ ਇਸ ਤਰੀਕੇ ਨਾਲ ਹੀ ਆਪਾਂ ਇਹ ਵੀ ਗੱਲ ਜਾਣਦੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੇ ਅਖਾੜੇ ਲਵਾਉਂਦੇ ਸੀ, ਜਿਹੜੇ ਇਹਦੇ ਗਾਣੇ ਸੁਣਾਉਂਦੇ ਸੀ, ਉਹ ਕੌਣ ਸੀ? ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਜੀ ਚਮਕੀਲਾ ਜਿਹੜਾ ਸੀ ਉਹ ਫਲਾਨੀ ਬਰਾਦਰੀ ਦਾ ਸੀ ਤੇ ਜੱਟਾਂ ਨੇ ਖਾਲਿਸਤਾਨ ਦਾ ਨਾਅਰਾ ਲਾ ਕੇ ਮਾਰ ਦਿੱਤਾ, ਇਹ ਗੱਲ ਉਸ ਤਰ੍ਹਾਂ ਦੀ ਆ ਜਿਵੇਂ ਦੀ ਬ੍ਰਾਹਮਣਵਾਦੀਆਂ ਨੂੰ ਸੂਤ ਵਹਿੰਦੀ ਹੈ। ਸਾਨੂੰ ਇਹ ਬਿਮਾਰੀ ਇਸ ਮੌਕੇ ਪਾਈ ਜਾ ਰਹੀ ਆ ਕਿ ਸਿੱਖ ਹਰ ਗੱਲ ਨੂੰ ਬ੍ਰਾਹਮਣਵਾਦ ਜਾਂ ਭਾਰਤੀ ਨਜ਼ਰੀਏ ਤੋਂ ਦੇਖਣ। ਭਾਰਤੀ ਨਜ਼ਰੀਏ ਅਨੁਸਾਰ ਇਹ ਇੱਕ ਕਤਲ, ਪਰ ਸਿੱਖ ਨਜ਼ਰੀਏ ਤੋਂ ਇਹ ਕਤਲ ਨਹੀਂ ਹੈ, ਇਹ ਤਾਂ ਪੰਜਾਬ ਦਾ ਜਾਂ ਪੰਥ ਦਾ ਆਪ ਦਾ ਮਸਲਾ। ਅਸਲ ਵਿੱਚ ਬ੍ਰਾਹਮਣਵਾਦ ਨੂੰ ਜਾਂ ਭਾਰਤ ਨੂੰ ਇਹ ਚਮਕੀਲਾ ਸੂਤ ਵਹਿੰਦਾ ਸਿੱਖੀ ਅਤੇ ਸਿੱਖਾਂ ਨੂੰ ਭੰਡਣ ਲਈ, ਜਾਂ ਜਿਹੜਾ ਜਾਤ ਪਾਤ ਦਾ ਵਰਤਾਰਾ ਪਿਛਲੇ 5-7 ਸਾਲਾਂ ਤੋਂ ਦੇਖ ਰਹੇ ਆ ਕਿ ਪੰਜਾਬ ਦੇ ਵਿੱਚ ਜਾਤ ਦੇ ਆਧਾਰ ਤੇ ਕਾਸ਼ਤਕਾਰ ਬਰਾਦਰੀਆਂ ਅਤੇ ਦੂਜੀਆਂ ਬਰਾਦਰੀਆਂ ਦਾ ਭੇੜ ਪਵਾਉਣ ਲਈ ਬਹੁਤ ਯਤਨ ਹੋ ਰਹੇ। ਦਿੱਲੀ ਤੇ ਨਾਗਪੁਰ ਜਾਂ ਭਾਰਤੀ ਖੂਫੀਆ ਏਜੰਸੀਆਂ ਸਾਨੂੰ ਆਪਸ ਵਿੱਚ ਹੀ ਪਾੜਨਾ ਚਾਹੁਣਗੀਆਂ। ਪਾੜਨ ਦੇ ਲਈ ਬੜੇ ਢੰਗ ਤਰੀਕੇ ਹੁੰਦੇ ਨੇ। ਪਹਿਲਾਂ ਤਾਂ ਇਹ ਕਹਿ ਲਓ ਵੀ ਇਹ ਮਝੈਲ ਆ, ਇਹ ਮਲਵਈ ਆ, ਇਹ ਦੁਆਬੀਆ ਸਿੱਖ। ਫਿਰ ਇਸ ਤੋਂ ਅਗਲੀ ਗੱਲ ਆ ਜਾਂਦੀ ਆ ਕਿ ਇਹਦੀ ਆਹ ਜਾਤ ਹੈ, ਇਹਦੀ ਉਹ ਜਾਤ ਆ। ਇਸ ਤੋਂ ਅਗਲੀ ਗੱਲ ਵੀ ਕੀਤੀ ਜਾ ਸਕਦੀ ਹੈ ਕਿ ਜੀ ਇਹ ਅਖੰਡ ਕੀਰਤਨੀ ਜਥੇ ਦਾ, ਇਹ ਟਕਸਾਲ ਦਾ, ਤੇ ਇਹ ਫਲਾਨੇ ਦਾ, ਇਹ ਧਮਕਾਨੇ ਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਪ੍ਰੋਗਰਾਮ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਚਮਕੀਲਾ, ਅਮਰ ਸਿੰਘ ਚਮਕੀਲਾ, ਇਸ ਨੁਕਤੇ ਉੱਤੇ ਆਪਾਂ ਗੱਲ ਕਰਾਂਗੇ। ਹੁਣ ਕਈ ਇਸ ਗੱਲ ਦੇ ਨਾਲ ਗੱਲਾਂ ਜੁੜ ਜਾਂਦੀਆਂ ਨੇ ਕਿ ਚਮਕੀਲੇ ਵਰਗੇ ਬੰਦੇ ਉੱਤੇ ਕਿਸੇ ਪੰਥਕ ਜਾਂ ਖਾਲਿਸਤਾਨੀ ਸ਼ਖਸੀਅਤ ਨੂੰ, ਪਲੇਟਫਾਰਮ ਨੂੰ ਜਾਂ ਜਥੇਬੰਦੀ ਨੂੰ ਗੱਲ ਕਰਨ ਦੀ ਕੀ ਬਿਪਤਾ ਪਈ ਹੋਈ ਹੈ, ਐਡੀ ਕਿੱਡੀ ਕੁ ਗੱਲ ਆ ਚਮਕੀਲਾ। ਪਰ ਜਿਹੋ ਜਿਹਾ ਅੱਜ ਕੱਲ੍ਹ ਨੈਰੇਟਿਵ, ਜਿਹੋ ਜਿਹਾ ਵਰਤਾਂਤ, ਜਿਹੋ ਜਿਹਾ ਮਾਹੌਲ ਸਿੱਖ ਕੌਮ ਦੇ ਅੰਦਰ ਚੱਲ ਰਿਹਾ, ਇਸ ਗੱਲ ਦੇ ਬਹਾਨੇ ਸਾਨੂੰ ਬਹੁਤ ਕੁਝ ਹੋਰ ਸਮਝਣ ਲਈ, ਸਿੱਖਣ ਲਈ ਮਿਲੂਗਾ। ਗੱਲ ਦਾ ਤਾਂ ਬਹਾਨਾ ਹੁੰਦਾ, ਗੱਲਾਂ ਤਾਂ ਆਪਾਂ ਹੋਰ ਸਿੱਖਣੀਆਂ ਤੇ ਸਮਝਣੀਆਂ ਹੁੰਦੀਆਂ। ਸੋ ਇਸ ਮੌਕੇ ਪਹਿਲਾਂ ਤਾਂ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਵੱਡੀ ਜੰਗ, ਇੱਕ ਬਹਿਸ, ਇੱਕ ਲੜਾਈ ਝਗੜਾ ਚੱਲ ਰਿਹਾ, ਜਿਹਦੇ ਵਿੱਚ ਆਊਟਸਾਈਡਰ ਜਿਹੜੇ ਨੇ, ਜਿਹੜੇ ਬਾਹਰੋਂ ਆ, ਪੰਜਾਬ ਅਤੇ ਪੰਥ ਤੋਂ ਬਾਹਰਲੇ ਕੁਝ ਬੰਦੇ, ਉਹਨਾਂ ਨੇ ਲਾਂਬੂ ਲਾਤਾ। ਇੱਕ ਵਾਰੀ ਚੰਗਿਆੜੀ ਜਿਹੜੀ ਆ ਉਹ ਭਖਾਤੀ, ਤੇ ਹੁਣ ਇਹ ਗੱਲ ਜਿਹੜੀ ਆ ਦਿਨੋਂ ਦਿਨ ਤੱਤੀ ਹੁੰਦੀ ਜਾਂਦੀ ਆ, ਉਬਾਲਾ ਜਿਹਾ ਆਈ ਜਾਂਦਾ ਤੇ ਗਰਮਾ ਗਰਮ ਕੰਮ ਹੋਈ ਜਾਂਦਾ। ਤੇ ਬਹੁਤ ਹੀ ਜ਼ਿਆਦਾ ਨੀਵੇਂ ਦਰਜੇ ਦੀ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੋ ਰਹੀ ਹੈ, ਮਾੜਾ ਚੰਗਾ ਲਿਖਿਆ ਬੋਲਿਆ ਜਾ ਰਿਹਾ।
ਤੇ ਜਿਹੜਾ ਕੁਝ ਲਿਖਿਆ ਬੋਲਿਆ ਜਾ ਰਿਹਾ ਉਹ ਇੰਨਾ ਜ਼ਿਆਦਾ ਗਲਤ ਆ ਕਿ ਉਹਦਾ ਅਸਰ ਜਿਹੜਾ ਹੈਗਾ ਉਹ ਸਾਡੇ ਭਾਈਚਾਰੇ ਉੱਤੇ, ਸਾਡੀ ਕੌਮ ਉੱਤੇ, ਸਾਡੇ ਸਮਾਜ ਉੱਤੇ ਜਿਸ ਤਰੀਕੇ ਦਾ ਪੈਣਾ, ਜਾਂ ਇਹ ਸਾਰੇ ਕਾਸੇ ਦੇ ਸਾਡੇ ਲਈ ਜੋ ਸਿੱਟੇ ਨਿਕਲਣੇ, ਜੇ ਉਹਦੇ ਬਾਰੇ ਚਰਚਾ ਨਾ ਕਰੀਏ ਤਾਂ ਮਾੜੀ ਗੱਲ। ਖੈਰ, ਮੈਂ ਲੰਬੀ ਚੌੜੀ ਭੂਮਿਕਾ ਬੰਨਣ ਤੋਂ ਸਿੱਧਾ ਸਪਸ਼ਟ ਜੀ ਗੱਲ ਤੇ ਆਉਣਾ ਕਿ ਆਪਾਂ ਭਾਰਤ ਵਿੱਚ ਜਾਂ ਦੁਨੀਆ ਵਿੱਚ ਸਾਡੀ ਜਿਹੜੀ ਆਇਡੈਂਟੀਟੀ ਆ ਉਹ ਹੈ ਬਤੌਰ ਸਿੱਖ। ਗੁਰੂ ਨਾਨਕ ਪਾਤਸ਼ਾਹ ਤੋਂ ਪਿਛਲੇ 5 ਸਦੀਆਂ ਤੋਂ ਖਾਲਸਾ ਪੰਥ ਨੇ, ਸਿੱਖ ਕੌਮ ਨੇ ਜੋ ਦੁਨੀਆ ਦੇ ਵਿੱਚ ਇਤਿਹਾਸ ਸਿਰਜਿਆ, ਜੋ ਕੁਝ ਦੁਨੀਆ ਨੂੰ ਦਿੱਤਾ, ਉਹ ਸਾਰਾ ਕੁਝ ਸਾਡਾ ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਾਣ ਸਨਮਾਨ ਕਿ ਸਾਰੀ ਦੁਨੀਆ ਦੇ ਵਿੱਚ ਸਾਡੇ ਸਿੱਖ ਧਰਮ ਦੇ ਅਸੂਲਾਂ ਦੀ ਕਦਰ ਆ। ਅੱਜ ਜਿਹੜੀਆਂ ਗੱਲਾਂ UNO ਜਾਂ ਮਨੁੱਖੀ ਹੱਕਾਂ ਦੇ ਖੇਤਰ ਵਿੱਚ ਜੋ ਵਿਚਾਰਾਂ ਨੇ, ਜਾਂ ਹੋਰ ਸੰਸਾਰ ਸ਼ਾਂਤੀ ਦੇ ਪੱਖ ਤੋਂ ਗੱਲਾਂ ਨੇ, ਇਹ ਸਾਰੀਆਂ ਗੱਲਾਂ ਦੀ ਜਦੋਂ ਵੀ ਚਰਚਾ ਛਿੜਦੀ ਆ ਤਾਂ ਸਾਡੇ ਸਿੱਖ ਧਰਮ ਦੇ ਅਸੂਲਾਂ ਬਾਰੇ, ਸਿੱਖ ਧਰਮ ਦੇ ਸਿਧਾਂਤਾਂ ਬਾਰੇ ਗੱਲ ਚੱਲਦੀ। ਤੇ ਇਹ ਗੱਲ ਜਦੋਂ ਕੋਈ ਹੋਰ ਆਊਟਸਾਈਡਰ ਦੁਨੀਆ ਦੇ ਵਿੱਚੋਂ ਬੈਠ ਕੇ ਸੋਚਦਾ ਵਿਚਾਰਦਾ ਕਿ ਗੁਰੂ ਪਾਤਸ਼ਾਹ ਨੇ ਜਾਂ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਬਾਣੀ ਹੈ, ਇਹ ਸਾਰੇ ਕਾਸੇ ਦਾ ਪ੍ਰਸੰਗ ਕੀ ਆ, ਇਹ ਘਟਨਾਕ੍ਰਮ ਦਾ ਪਿਛੋਕੜ ਕੀ ਆ, ਤਾਂ ਮੋਟੀ ਜੀ ਗੱਲ ਇਹ ਹੈ ਕਿ ਸਦੀਆਂ ਪਹਿਲਾਂ ਆਰੀਅਨ ਨਸਲ ਭਾਰਤ ਵਿੱਚ ਆਈ ਤੇ ਭਾਰਤ ਵਿੱਚ ਵਸਦੇ ਹੋਏ ਜਿਹੜੇ ਇੱਥੋਂ ਦੇ ਅਸਲ ਵਾਸੀ ਸੀ, ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀ, ਉਹਨਾਂ ਦੇ ਉੱਤੇ ਜ਼ਬਰ ਜ਼ੁਲਮ ਕਰਕੇ, ਸ਼ੋਸ਼ਣ ਕਰਕੇ ਜਾਂ ਕਿਸੇ ਵੀ ਹੋਰ ਛਲ ਕਪਟ ਦੇ ਨਾਲ ਉਹਨਾਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਨੂੰ ਸ਼ੂਦਰ, ਦਾਸ, ਨੀਚ ਤੇ ਭੇੜ ਤੇ ਹੋਰ ਬਹੁਤ ਮਾੜੇ ਸ਼ਬਦ ਵਰਤ ਕੇ ਉਹਨਾਂ ਨੂੰ ਜਾਤਾਂ ਪਾਤਾਂ ਦੇ ਗਧੇ ਗੇੜ ਚ ਪਾ ਦਿੱਤਾ। 7-8 ਹਜ਼ਾਰ ਦੱਸਦੇ ਆ ਵੀ ਜਾਤਾਂ ਬਣਾਈਆਂ ਹੋਣ। ਜਿਹੜਾ ਜਾਤ ਵਰਣ ਦਾ ਸਿਸਟਮ ਆ, ਇਹ ਬ੍ਰਾਹਮਣਵਾਦੀ ਆਰੀਅਨ ਨਸਲ ਦਾ ਹਿੰਦੂ ਸਮਾਜ ਦਾ ਆਧਾਰਸ਼ਿਲਾ, ਇਹਦੇ ਸਿਰ ਦੇ ਉੱਤੇ ਸਾਰਾ ਹਿੰਦੂਇਜ਼ਮ ਖੜਾ। ਹੁਣ ਇਹ ਜਿਹੜਾ ਜਾਤ ਵਰਣ ਦਾ ਫਲਸਫਾ ਆ ਜਾਂ ਜਾਤ ਵਰਣ ਦੀ ਵੰਡ ਵਾ, ਇਹਨੇ ਜੋ ਮਨੁੱਖਤਾ ਨੂੰ ਕਲੰਕ ਲਾਇਆ, ਜਿਸ ਤਰੀਕੇ ਦੇ ਨਾਲ ਸਮਾਜ ਨੂੰ ਦੁਖੀ ਕੀਤਾ, ਜਿਹੜੀ ਪੀੜ ਦਿੱਤੀ, ਉਹਦਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਹਿੱਸਾ ਉਹ ਸਾਡੇ ਸਾਰਿਆਂ ਦੇ ਚੇਤਿਆਂ 'ਚ ਵਸਿਆ ਹੋਇਆ। ਕਿਉਂਕਿ ਜਦੋਂ ਵੀ ਆਪਾਂ ਸਿੱਖ ਧਰਮ ਦੇ ਰਹਿਬਰਾਂ ਬਾਰੇ, ਗੁਰੂ ਪਾਤਸ਼ਾਹ ਬਾਰੇ ਜਾਂ ਸਿੱਖ ਇਤਿਹਾਸ ਬਾਰੇ ਚਰਚਾ ਕਰਦੇ ਤਾਂ ਸਾਡੇ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਸ਼ਬਦ, ਜਾਂ ਇਉਂ ਕਹੀਏ ਬਈ ਸਾਡੇ ਜਿਹੜੇ ਇਤਿਹਾਸਕ ਬਹੁਤ ਸਾਰੇ ਦਿਹਾੜੇ ਆ, ਉਹਨਾਂ ਦਾ ਪ੍ਰਸੰਗ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਆਰੀਅਨ ਨਸਲ ਦੀਆਂ ਕਥਾ ਕਹਾਣੀਆਂ ਨਾਲ ਜਾ ਕੇ ਜੁੜਦਾ ਤੇ ਫਿਰ ਸਾਨੂੰ ਸਮਝ ਲੱਗਦੀ ਆ ਕਿ ਕੀ ਕੁਛ ਇਸ ਧਰਤੀ ਤੇ ਸਭ ਤੋਂ ਪਹਿਲਾਂ ਵਾਪਰੇ। ਖੈਰ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਸ ਧਰਤੀ ਤੇ ਪ੍ਰਕਾਸ਼ ਹੋਇਆ, ਉਸ ਵੇਲੇ ਜਿਵੇਂ ਕਹਿੰਦੇ ਆ ਜਲਤੀ ਸਭ ਪ੍ਰਿਥਵੀ ਦਿਖਾਈ, ਕਿ ਧਰਤੀ ਉੱਤੇ ਇੰਨਾ ਜ਼ਿਆਦਾ ਪਾਪ ਸੀ, ਇੰਨਾ ਜ਼ੁਲਮ ਸੀ, ਇੰਨਾ ਸ਼ੋਸ਼ਣ ਸੀ, ਇੰਨਾ ਲੁੱਟ ਖਸੁੱਟ ਸੀ। ਔਰ ਇਹ ਸਾਰਾ ਕੁਝ ਕਰਨ ਕਰਾਉਣ ਵਾਲੀ ਧਿਰ ਜਿਹੜੀ ਸੀ ਬ੍ਰਾਹਮਣਵਾਦ, ਉਹਨੇ ਇਹ ਸਾਰਾ ਕੁਝ ਰੱਬ ਦੇ ਨਾਂ ਤੇ, ਵੀ ਇਹ ਤਾਂ ਰੱਬ ਦਾ ਹੁਕਮ ਆ ਜੀ, ਰੱਬ ਕਰਵਾ ਰਿਹਾ ਜੀ। ਇਹ ਸਾਰਾ ਕੁਝ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਨੇ ਚੜਿਆ ਸੋਧਣ ਧਰ ਤੋਂ ਲਕਾਈ। ਉਹ ਇਸ ਸਾਰੇ ਕਾਸੇ ਦੇ ਵਿੱਚ ਫਸੀ ਹੋਈ ਛਟਪਟਾਉਂਦੀ ਮਨੁੱਖਤਾ ਨੂੰ ਮੁਕਤੀ ਦੇਣ ਦੇ ਲਈ ਜੋ ਸਿੱਖ ਧਰਮ ਨੇ ਉਪਰਾਲੇ ਕੀਤੇ, ਗੁਰੂ ਸਾਹਿਬਾਨ ਨੇ ਜੋ ਕਦਮ ਚੱਕੇ, ਉਹ ਸਾਡੇ ਇਤਿਹਾਸ ਦਾ ਸਾਰਾ ਇੱਕ ਆਪਣੇ ਆਪ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਹੈ। ਪਰ ਜਿਹੜੀ ਗੱਲ ਅੱਜ ਦੇ ਪ੍ਰਸੰਗ ਦੇ ਵਿੱਚ ਆਪਾਂ ਕਰੀਏ ਉਹ ਇਹ ਹੈ ਕਿ 5 ਸਦੀਆਂ ਤੋਂ ਜੋ ਕੁਝ ਸਿੱਖ ਧਰਮ ਨੇ, ਸਿੱਖ ਸਮਾਜ ਨੇ, ਗੁਰੂ ਸਾਹਿਬਾਨ ਨੇ ਜਾਂ ਬਾਅਦ ਚ ਖਾਲਸਾ ਪੰਥ ਨੇ ਕੀਤਾ, ਉਹ ਇਹ ਸੀ ਕਿ ਬ੍ਰਾਹਮਣਵਾਦ ਦੀਆਂ ਬੁਨਿਆਦਾਂ ਦੇ ਉੱਤੇ ਸਿੱਧੀ ਸੱਟ ਮਾਰੀ। ਇਸ ਤੋਂ ਪਹਿਲਾਂ ਬਹੁਤ ਸਾਰੇ ਰਹਿਬਰ, ਬਹੁਤ ਸਾਰੇ ਪੈਗੰਬਰ, ਬਹੁਤ ਸਾਰੇ ਮਹਾਪੁਰਸ਼, ਬਹੁਤ ਸਾਰੇ ਜਿਹੜੇ ਹੋਰ ਨਾਮਵਰ ਵਿਦਵਾਨ ਸੱਜਣ ਜਾਂ ਕਿਸੇ ਵੀ ਤਰੀਕੇ ਨਾਲ ਯਤਨ ਕਰਦੇ ਰਹੇ ਬ੍ਰਾਹਮਣਵਾਦ ਦੇ ਜਿਹੜੇ ਮਾੜੇ ਪ੍ਰਭਾਵ ਸੀ ਜਾਂ ਉਹਨਾਂ ਦੀਆਂ ਰਹੁ ਰੀਤਾਂ ਜਾਂ ਮਰਿਆਦਾ ਜਾਂ ਜੋ ਵੀ ਉਹਨਾਂ ਦਾ ਸਿਸਟਮ ਸੀ, ਉਹਦੇ ਉੱਤੇ ਅਟੈਕ ਕਰਨ ਵਿੱਚ ਪਹਿਲਾਂ ਵੀ ਲੋਕ ਲੱਗੇ ਰਹੇ, ਹੁਣ ਵੀ ਲੱਗੇ। ਪਰ ਜਿਹੜੀ ਸਭ ਤੋਂ ਕਰਾਰੀ ਸੱਟ ਮਾਰੀ ਆ ਉਹ ਸਿੱਖ ਧਰਮ ਨੇ ਮਾਰੀ। ਬੁੱਧ ਮੱਤ ਜਿਹੜਾ ਹੈ
ਬੋਧੀਆਂ ਨੇ ਵੀ ਕੋਈ ਕਸਰ ਨਹੀਂ ਸੀ ਛੱਡੀ। ਕਿਸੇ ਦਿਨ ਇਸ ਮਸਲੇ ਉੱਤੇ ਚਰਚਾ ਕਰਾਂਗੇ ਕਿ ਕਿਵੇਂ ਬੋਧੀਆਂ ਨੇ ਬ੍ਰਾਹਮਣਵਾਦ ਦੇ ਪਰਖੱਚੇ ਉਡਾਉਣ ਦੇ ਲਈ ਕੀ ਕੁਛ ਕੀਤਾ। ਖੈਰ, ਉਹ ਇੱਕ ਵੱਖਰਾ ਚੈਪਟਰ। ਪਰ ਬੋਧੀ ਜਿਹੜੇ ਸੀ ਉਹ ਉਸ ਹੱਦ ਤੱਕ ਨਹੀਂ ਜਾ ਸਕੇ ਜਿੱਥੇ ਸਿੱਖ ਇਜ਼ਮ ਚਲੇ ਗਏ। ਸਿੱਖ ਇਜ਼ਮ ਨੇ ਤਾਂ ਬ੍ਰਾਹਮਣਵਾਦ ਦੀਆਂ ਬੁਨਿਆਦਾਂ ਦੇ ਉੱਤੇ ਜੋ ਸੱਟ ਮਾਰੀ, ਉਹਦੇ ਕਰਕੇ ਮਿਸਟਰ ਡੀ ਪੈਟਰੀ ਜਿਹੜਾ CID ਪ੍ਰਮੁੱਖ ਹੈ, ਜਿਹੜਾ ਅੰਗਰੇਜ਼ ਸਰਕਾਰ ਮੌਕੇ 1900 ਜਿਹੜਾ ਹੈਗਾ 10-11 ਦੇ ਦੌਰ ਦੇ ਵਿੱਚ ਇੱਕ ਉਹਦੀ ਰਿਪੋਰਟ ਜਿਹੜੀ ਆ ਉਹ ਬੜੀ ਪਬਲਿਕ ਦੇ ਵਿੱਚ, ਸੰਗਤ ਦੇ ਵਿੱਚ ਚਰਚਾ 'ਚ ਰਹਿੰਦੀ ਆ, ਜਿਹਦੇ ਵਿੱਚ ਮਿਸਟਰ ਡੀ ਪੈਟਰੀ ਨੇ ਇਹ ਗੱਲ ਲਿਖੀ ਸੀ ਕਿ ਜਿਹੜਾ ਹਿੰਦੂ ਧਰਮ ਹੈ, ਹਿੰਦੂ ਜਿਹੜੇ ਲੋਕ ਨੇ ਉਹ ਸਿੱਖ ਧਰਮ ਤੋਂ ਬਹੁਤ ਦੁਖੀ ਨੇ। ਕਿਉਂ ਦੁਖੀ ਨੇ? ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਦਿਲ ਦੇ ਵਿੱਚ ਰੰਜ ਆ ਕਿ ਗੁਰੂ ਸਾਹਿਬਾਨ ਨੇ ਜਾਤ ਵਰਣ ਦੀਆਂ ਜਿਹੜੀਆਂ ਹਿੰਦੂ ਧਰਮ ਦੀਆਂ ਬੁਨਿਆਦਾਂ ਨੇ, ਆਧਾਰਸ਼ਿਲਾ, ਉਹਦੇ ਪਰਕੱਚੇ ਉਡਾਏ। ਸੋ ਕਹਿਣ ਤੋਂ ਭਾਵੇਂ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਵੀ ਬੰਦੇ ਦੀ ਅੱਖ ਖੁੱਲੀ ਆ, ਉਹਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਕਿ ਹਿੰਦੂ ਕੱਟੜਵਾਦ ਆ, ਜਿਹੜਾ ਆਰੀਅਨ ਨਸਲ ਆ, ਜਿਹੜੀ ਬ੍ਰਾਹਮਣਵਾਦੀ ਤਾਕਤਾਂ ਨੇ ਜਿਹੜੀਆਂ, ਉਹਨਾਂ ਦੇ ਅੰਦਰ ਜਿਹੜਾ 5 ਸਦੀਆਂ ਤੋਂ ਵੈਰ ਆ ਨਾ, ਉਹ ਇਹੀ ਆ ਕਿ ਗੁਰੂ ਸਾਹਿਬਾਨ ਨੇ ਜਿਹੜੇ ਸਾਡੇ ਸ਼ਿਕਾਰ ਸੀਗੇ, ਜਿਹੜੇ ਭਾਰਤ ਦੇ ਮੂਲ ਵਾਸੀ ਲੋਕ, ਜਿਨ੍ਹਾਂ ਨੂੰ ਅਸੀਂ ਨੀਚ ਤੇ ਸ਼ੂਦਰ ਕਹਿ ਕੇ ਜੁੱਤੀਆਂ ਫੇਰਦੇ ਸੀ, ਉਹਨਾਂ ਸਾਰਿਆਂ ਨੂੰ ਗੁਰੂ ਸਾਹਿਬਾਨ ਨੇ, ਸਿੱਖ ਧਰਮ ਨੇ ਸਾਡੇ ਕੋਲੋਂ ਖੋਹ ਲਿਆ। ਸਾਡੇ ਜਵਾੜੇ ਵਿੱਚੋਂ ਸ਼ਿਕਾਰ ਕੱਢ ਕੇ ਲੈ ਗਏ ਗੁਰੂ ਸਾਹਿਬ। ਜਿਹੜੇ ਲੋਕ ਸਾਡੀਆਂ ਜੁੱਤੀਆਂ ਖਾਂਦੇ ਸੀ, ਉਹ ਲੋਕ ਜਿਹੜੇ ਪਸ਼ੂ ਨਾਲੋਂ ਭੈੜੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਕੀਤੇ ਹੋਏ ਸੀ, ਉਹਨਾਂ ਸਾਰਿਆਂ ਨੂੰ ਗੁਰੂ ਸਾਹਿਬਾਨ ਨੇ ਸਰਦਾਰੀਆਂ ਬਖਸ਼ਤੀਆਂ। ਹੁਣ ਆਪਾਂ ਨੂੰ ਸਭ ਨੂੰ ਪਤਾ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਇਹ ਗੱਲ ਆਈ ਕਿ ਤੁਸੀਂ ਇਹਨਾਂ ਤੋਂ ਕੀ ਲੈਣਾ, ਇਹ ਤਾਂ ਨੀਚ ਨੇ, ਤਾਂ ਗੁਰੂ ਸਾਹਿਬ ਨੇ ਉਸ ਮੌਕੇ ਠੋਕ ਵਜਾ ਕੇ ਕਿਹਾ ਕਿ ਜੇ ਇਹ ਨੀਚ ਨੇ, ਜੇ ਤੁਸੀਂ ਇਹਨਾਂ ਨੂੰ ਨੀਚ ਕਹਿੰਦੇ, ਮੈਂ ਇਹਨਾਂ ਨਾਲ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸਿਉ ਕਿਆ ਰੀਸ, ਮੈਂ ਤਾਂ ਫਿਰ ਇਹਨਾਂ ਨਾਲ। ਸੋ ਗੁਰੂ ਘਰ ਨੇ ਉਹਨਾਂ ਸਾਰਿਆਂ ਦੀ ਬਾਹ ਫੜੀ ਜਿਨ੍ਹਾਂ ਨੂੰ ਬ੍ਰਾਹਮਣਵਾਦ ਨੀਚ ਕਹਿੰਦਾ ਸੀ, ਸ਼ੂਦਰ ਕਹਿੰਦਾ ਸੀ, ਉਹਨਾਂ ਨੂੰ ਹਰ ਤਰੀਕੇ ਨਾਲ ਨੀਵਾਂ ਦਿਖਾਉਂਦਾ ਸੀ। ਇਹ ਸਾਰੇ ਦੇ ਸਾਰੇ ਲੋਕ ਸਿੱਖ ਸਜੇ ਤੇ ਇਹਨਾਂ ਦੇ ਨਾਲ ਨਾਲ ਜਿਹੜੇ ਬ੍ਰਾਹਮਣਵਾਦ ਨੇ ਉੱਚੀ ਜਾਤ ਵਾਲੇ ਕਹਿ ਕੇ ਜਿਨ੍ਹਾਂ ਨੂੰ ਪੰਪ ਮਾਰਿਆ ਹੋਇਆ ਸੀ, ਉਹਨਾਂ ਵਿੱਚੋਂ ਵੀ ਬਹੁਤ ਸਾਰੇ ਸੂਝਵਾਨ ਤੇ ਸਿਆਣੇ ਦ੍ਰਿਸ਼ਟੀਮਾਨ ਲੋਕ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਲੱਗੀ ਕਿ ਵਾਕਿਆ ਹੀ ਬ੍ਰਾਹਮਣਵਾਦ ਜਿਹੜਾ ਹੈ ਉਹ ਸਾਡੇ ਵਿੱਚ ਜਾਤ ਵਰਣ ਦੇ ਨਾਂ ਦੇ ਉੱਤੇ ਅੱਧਿਆਂ ਨੂੰ ਊਚ ਤੇ ਅੱਧਿਆਂ ਨੂੰ ਨੀਚ ਕਹਿ ਕੇ ਆਪਦਾ ਹਲਵਾ ਮਾਂਡਾ ਚਲਾ ਰਿਹਾ। ਆਪਾਂ ਸਾਰੇ ਦੇ ਸਾਰੇ ਸਿੱਖੀ ਦੀ ਅਧੀਨਗੀ ਈਨ ਮੰਨੀਏ, ਸਿੱਖ ਸਜੀਏ ਤੇ ਆਪਾਂ ਇੱਕ ਚੰਗੇ ਧਰਮ ਦੇ ਵਿੱਚ ਜਾਈਏ। ਉਹ ਬਹੁਤ ਸਾਰੇ ਉਹ ਲੋਕ ਵੀ ਬ੍ਰਾਹਮਣਵਾਦ ਦਾ ਜਿਹੜਾ ਸੀਗਾ ਉਹਨਾਂ ਦੇ ਉੱਤੇ ਅਸਰ, ਉਹਨੂੰ ਲਾਹ ਕੇ, ਉਹ ਤੋਂ ਮੁਕਤ ਹੋ ਕੇ, ਉਸ ਮੈਲ ਨੂੰ ਲਾਹ ਕੇ ਸਿੱਖ ਸਜੇ। ਤੋ ਸਿੱਖ ਧਰਮ ਦੇ ਵਿੱਚ ਆਉਣ ਵਾਲੇ ਬਹੁਤੇ ਲੋਕ ਉਹ ਨੇ, ਸਾਰੇ ਨਹੀਂ, ਹੋਰ ਵੀ ਬਹੁਤ ਸਾਰੇ ਲੋਕ ਨੇ, ਬਹੁਤੇ ਲੋਕ ਉਹ ਨੇ ਜਿਹੜੇ ਬ੍ਰਾਹਮਣਵਾਦ ਦੀ ਮੈਲ ਨੂੰ, ਝੂਠ ਨੂੰ ਲਾਹ ਕੇ ਸਿੱਖ ਸਜੇ ਸੀ। ਹੁਣ ਇਹਨਾਂ ਵਿੱਚ ਜਿਹੜੇ ਲੋਕਾਂ ਨੇ ਬੀਤੇ ਕਿੰਨੀਆਂ ਸਦੀਆਂ ਤੋਂ ਬ੍ਰਾਹਮਣਵਾਦ ਦੇ ਹੇਠਾਂ ਲੱਗ ਕੇ ਜ਼ਿੰਦਗੀ ਕੱਢੀ ਸੀ, ਉਹਨਾਂ ਨੂੰ ਗੁਰੂ ਸਾਹਿਬਾਨ ਨੇ ਜੋ ਬਖਸ਼ਿਸ਼ ਕੀਤੀ, ਉਹ ਸਾਨੂੰ ਪਤਾ ਕਿ ਅਸੀਂ ਨਿਤ ਪੜ੍ਹਦੇ ਹਾਂ, ਸੁਣਦੇ ਹਾਂ, ਔਰ ਆਲੇ ਦੁਆਲੇ ਚਰਚਾ 'ਚ ਰਹਿੰਦੀ ਹੈ ਗੱਲ ਕਿ ਜਿਨ ਕੀ ਜਾਤ ਵਰਣ ਔਰ ਕੁੱਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨੇ ਹੀ ਕੋ ਸਰਦਾਰ ਬਣਾਉ, ਤਵੇ ਗੋਬਿੰਦ ਸਿੰਘ ਨਾਮ ਕਹਾਉ। ਤੋ ਗੁਰੂ ਸਾਹਿਬਾਨ ਨੇ ਜਾਤਾਂ ਪਾਤਾਂ ਦਾ, ਵਰਨਾਂ ਦਾ, ਊਚ ਨੀਚ ਦਾ, ਛੂਤ ਛਾਤ ਦਾ, ਬ੍ਰਾਹਮਣਵਾਦ ਦੇ ਹਰ ਪਖੰਡ ਦਾ ਜਿਸ ਤਰੀਕੇ ਨਾਲ ਭੋਗ ਪਾਇਆ, ਜਿਸ ਤਰੀਕੇ ਨਾਲ ਸਿੱਖਾਂ ਦੇ ਅੰਦਰ, ਸਿੱਖ ਸਮਾਜ ਦੇ ਅੰਦਰ ਇਹ ਚੀਜ਼ਾਂ ਦਾ ਖਾਤਮਾ ਹੁੰਦਾ ਗਿਆ, ਉਸ ਚੀਜ਼ ਤੋਂ ਬ੍ਰਾਹਮਣਵਾਦ ਬਹੁਤ ਦੁਖੀ ਹੈ। ਔਰ ਇਹ ਗੱਲ ਜਿਹਨੂੰ ਸਮਝ ਨਹੀਂ, ਉਹ ਬੰਦਾ ਅੱਜ ਵੀ ਮਰਿਆ ਤੇ ਕੱਲ ਵੀ ਮਰਿਆ। ਜਿਹਨੂੰ ਇਹ ਨੁਕਤਾ ਸਮਝ ਲੱਗ ਗਿਆ ਕਿ ਅਸਲ ਵਿੱਚ ਬ੍ਰਾਹਮਣਵਾਦ ਦੀ, ਹਿੰਦੂ ਧਰਮ ਦੀ ਜਿਹੜੀ ਆਧਾਰਸ਼ਿਲਾ, ਜਿਹੜੀ ਉਹਦੀ ਜਿੰਦ ਜਾਨ ਆ, ਉਹ ਹੈਗੀ ਆ ਜਾਤ ਵਰਣ ਦੀ ਵੰਡ। ਤੇ ਜੇ ਜਾਤ ਵਰਣ ਦੀ ਵੰਡ ਟੁੱਟਦੀ ਆ, ਜਿਵੇਂ ਜਾਦੂਗਰ ਦੀ ਜਾਨ ਤੋਤੇ 'ਚ ਹੁੰਦੀ ਆ ਤੇ ਤੋਤੇ ਦੀ ਲੱਤ ਤੋੜੋ ਤਾਂ ਜਾਦੂਗਰ ਦੀ ਲੱਤ ਟੁੱਟ ਜਾਂਦੀ ਆ, ਉਵੇਂ ਜਾਤ ਵਰਣ ਟੁੱਟਣ ਦੇ ਨਾਲ ਬ੍ਰਾਹਮਣਵਾਦ ਦਾ ਭੋਗ ਪੈਂਦਾ। ਤੋ ਇਸ ਗੱਲ ਲਈ ਸਿੱਖ ਧਰਮ ਨਾਲ, ਸਿੱਖ ਗੁਰੂ ਸਾਹਿਬਾਨ ਦੇ ਨਾਲ, ਸਿੱਖ ਫਲਸਫੇ ਦੇ ਨਾਲ,
ਸਿੱਖਾਂ ਨਾਲ ਤੇ ਸਿੱਖੀ ਨਾਲ ਬ੍ਰਾਹਮਣਵਾਦ ਨੇ ਫਿਰ ਬੈਰ ਪਾਉਣਾ ਹੀ ਹੋਇਆ, ਬੈਰ ਰੱਖਣਾ ਹੀ ਹੋਇਆ। 5 ਸਦੀਆਂ ਤੋਂ ਅਗਲੇ ਸਾਡੇ ਦੁਆਲੇ ਹੋਏ। ਹੁਣ ਪਿਛਲੀਆਂ 5 ਸਦੀਆਂ ਦੇ ਵਿੱਚ ਬਹੁਤਾ ਵਕਤ ਉਹ ਸੀ ਜਦੋਂ ਬ੍ਰਾਹਮਣਵਾਦ ਕੋਲੇ ਰਾਜ ਦੀ ਤਾਕਤ ਨਹੀਂ ਸੀ। 1947 ਤੋਂ ਬਾਅਦ ਅਗਲਿਆਂ ਕੋਲੇ ਰਾਜ ਦੀ ਤਾਕਤ ਆ। ਹੁਣ ਰਾਜ ਦੀ ਤਾਕਤ ਆਉਣ ਤੋਂ ਬਾਅਦ ਬ੍ਰਾਹਮਣਵਾਦ ਨੇ ਕੀ ਕੀਤਾ? ਉਹਨਾਂ ਨੇ ਫਿਰ ਸਿੱਖ ਧਰਮ ਦੇ ਉੱਤੇ ਅਟੈਕ ਸ਼ੁਰੂ ਕੀਤਾ, ਜਿਹਦੇ ਵਿੱਚ ਬਹੁਤ ਸਾਰੇ ਢੰਗ ਤਰੀਕਿਆਂ ਨਾਲ ਸਿੱਖੀ ਦੇ ਉੱਤੇ ਬ੍ਰਾਹਮਣਵਾਦੀ ਲੇਪ ਚਾੜਨ ਦਾ, ਸਿੱਖਾਂ ਦੇ ਅੰਦਰ ਜਾਤ ਵਰਣ ਤੇ ਹੋਰ ਅਲਾਮਤਾਂ, ਬ੍ਰਾਹਮਣਵਾਦੀ ਅਲਾਮਤਾਂ ਫਿਰ ਅੰਦਰ ਦਾਖਲ ਕਰਨ ਦਾ, ਤੇ ਇਵੇਂ ਹੀ ਸਿੱਖੀ ਅਤੇ ਸਿੱਖਾਂ ਦੇ ਅੰਦਰ ਇਹੋ ਜਿਹਾ ਕੁਝ ਭਰ ਦੇਣ ਦਾ ਜਿਹਦੇ ਨਾਲ ਸਿੱਖੀ ਦਾ ਨਿਆਰਾਪਣ ਖਤਮ ਹੁੰਦਾ ਰਹੇ। ਇਹ ਸਾਰਾ ਕੁਝ ਉਹਨਾਂ ਨੇ ਕੀਤਾ, ਜਿਹਦੇ ਵਿੱਚ ਡੇਰੇਦਾਰ ਸਾਧਾਂ ਨੇ, RSS ਵਰਗੀਆਂ ਜਥੇਬੰਦੀਆਂ ਨੇ, ਕ੍ਰੈਡ ਵਰਗੇ ਪਲੇਟਫਾਰਮਾਂ ਨੇ, ਬੜਾ ਲੱਲੜ ਪੱਲੜ ਚੱਲਿਆ। ਭਾਰਤੀ ਖੁਫੀਆ ਏਜੰਸੀਆਂ ਨੇ ਕਰੋੜਾਂ ਅਰਬਾਂ ਰੁਪਈਏ ਸਿੱਖਾਂ ਦੇ ਕੋਲੋਂ ਸਿੱਖੀ ਖਤਮ ਕਰਵਾਉਣ ਦੇ ਲਈ, ਸਿੱਖਾਂ ਦੇ ਦਿਲ ਦਿਮਾਗ ਦੇ ਵਿੱਚੋਂ ਖੁਰਚ ਕੇ ਸਿੱਖ ਪਰੰਪਰਾਵਾਂ, ਰਵਾਇਤਾਂ, ਸਿੱਖ ਧਰਮ ਦੇ ਸਿਧਾਂਤਾਂ ਦਾ, ਸੰਕਲਪਾਂ ਦਾ, ਮਰਿਆਦਾ ਦਾ ਭੋਗ ਪਾਉਣ ਲਈ ਖਰਚੇ। ਸੋ ਜਿਹੜਾ ਆਪਾਂ ਅੱਜ ਕਹਿੰਦੇ ਆ ਨਾ ਕਿ ਸਾਡੇ ਪੁਰਾਣੇ ਪੁਰਖੇ ਜਿਹੜੇ ਸੀ ਉਹ ਐਂ ਕਰਦੇ ਸੀ, ਅਸੀਂ ਅੱਜ ਐਂ ਕਰਦੇ ਹਾਂ, ਇਹ ਸਾਰਾ ਕੁਝ ਜਿਹੜਾ ਸਾਡੇ 'ਚ ਆ ਵੜਿਆ। ਹੁਣ ਤੁਸੀਂ ਆਪਣੇ ਜੀਵਨ ਤੇ ਝਾਤ ਮਾਰੋ। ਆਪਾਂ ਆਪਣੇ ਜਨਮ ਸਮੇਂ, ਮਰਗ ਸਮੇਂ, ਵਿਆਹ ਸਮੇਂ ਜਾਂ ਆਮ ਜੀਵਨ ਦੇ ਵਿੱਚ ਬਹੁਤ ਕੁਝ ਉਹ ਕਰਦੇ ਕਰਾਉਂਦੇ ਆ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਮਨਾ ਕੀਤਾ ਹੋਇਆ, ਪਰ ਆਪਾਂ ਕਰਦੇ ਆ। ਕਿਉਂ ਕਰਦੇ ਆ? ਕਿਉਂਕਿ ਬ੍ਰਾਹਮਣਵਾਦ ਨੇ ਰਾਜ ਦੀ ਤਾਕਤ ਨਾਲ ਉਹ ਸਾਰਾ ਕੁਝ ਸਹਿਜੇ ਸਾਡੇ ਅੰਦਰ ਲੈ ਆਂਦਾ। ਤੇ ਜਾਤ ਵਰਣ ਦੀ ਜੇ ਗੱਲ ਕਰੀਏ, ਸਾਰੇ ਭਾਰਤ ਵਿੱਚ ਜਦੋਂ ਵੀ ਕਿਸੇ ਜਿਹਨੂੰ ਬ੍ਰਾਹਮਣਵਾਦ ਨੀਚ ਕਹਿੰਦਾ, ਦਲਿਤ ਕਹਿੰਦਾ, ਸ਼ੂਦਰ ਕਹਿੰਦਾ, ਜਦੋਂ ਤੇ ਜ਼ੁਲਮ ਹੁੰਦਾ, ਅੱਜ ਵੀ ਜ਼ੁਲਮ ਹੁੰਦਾ। ਘੋੜੀ ਚੜਿਆ ਜੀ, ਲਾ ਲਓ ਜੁੱਤੀ, ਇਹਨੇ ਸਿਹਰੇ ਬੰਨੇ ਆ ਜੀ, ਲਾ ਲਓ ਜੁੱਤੀ। ਇਹਨੇ ਜੀ ਜੁੱਤੀ ਕਿਉਂ ਪਾਈ ਹੈ? ਜੇ ਕਿਸੇ ਜਿਹਨੂੰ ਉਹ ਦਲਿਤ ਜਾਂ ਸ਼ੂਦਰ ਕਹਿੰਦੇ ਆ, ਜੇ ਇਹਨੇ ਜੁੱਤੀ ਪਾਈ ਆ ਤਾਂ ਇਹਦੇ ਛਿੱਤਰ ਕੋ। ਕਦੇ ਕੁਛ ਹੁੰਦਾ। ਆ ਫੁੱਲਣ ਦੇਵੀ ਵਾਲੀਆਂ ਬਾਤਾਂ ਤਾਂ ਜਿਹੜੀਆਂ ਨੇਗੀਆਂ ਡਾਕੂ ਬਣ ਜਾਣ ਕਰਕੇ ਲੋਕਾਂ ਨੂੰ ਫਿਲਮਾਂ ਬਣ ਗਈਆਂ, ਪਰ ਇਹ ਜ਼ੁਲਮ ਆਏ ਦਿਨ ਰੋਜ਼ ਹੁੰਦਾ। ਸੱਚਾਈ ਇਹ ਆ ਕਿ ਭਾਰਤ ਵਿੱਚ ਸਦੀਆਂ ਤੋਂ ਬਾਅਦ ਵੀ ਬ੍ਰਾਹਮਣਵਾਦ ਦਾ ਅਸਰ ਜਿਹੜਾ ਹੈ ਉਹ ਬਰਕਰਾਰ ਆ। ਤੇ ਜੇਕਰ ਕੋਈ ਕਾਨੂੰਨ ਕਰਾਉਣ ਦੀ ਗੱਲ ਕਰੇ ਤਾਂ ਸਾਰਾ ਸਮਾਜ ਜਿਹੜਾ ਹੈ ਉਸ ਬੰਦੇ ਦੇ ਉਲਟ ਹੋ ਜਾਂਦਾ ਕਿ ਤੇਰੀ ਜਾਤ ਹੀ ਨੀਵੀਂ ਆ, ਤੇਰੇ ਨਾਲ ਤਾਂ ਇਹ ਕੁਝ ਹੋਣਾ ਹੀ ਸੀ। ਉਹ ਜਿਹੜਾ ਬ੍ਰਾਹਮਣਵਾਦੀ ਗ੍ਰੰਥਾਂ ਦੇ ਵਿੱਚ ਜਾਤ ਵਰਣ ਦੇ ਨਿਯਮ ਬਣਾਏ ਹੋਏ ਨੇ, ਉਹ ਅੱਜ ਵੀ ਹਿੰਦੂ ਸਮਾਜ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਨੇ। ਕਦੇ ਕਿਸੇ ਵਿਰਲੇ ਮਾਮਲੇ ਵਿੱਚ ਹੀ ਹੈ ਕਿ ਅਦਾਲਤਾਂ ਵਿੱਚ ਰੌਲਾ ਜਾਂਦਾ ਹੈ, ਜਾਂ ਫਿਲਮਾਂ ਵਾਲੇ, ਕਲਾ ਵਾਲੇ ਜਾਂ ਆਰਟ ਨਾਟਕਾਂ ਚੇਟਕਾਂ ਵਾਲੇ ਉਸ ਗੱਲ ਨੂੰ ਮੀਡੀਆ ਵਾਲੇ ਉਭਾਰ ਲੈਂਦੇ ਆ। ਨਹੀਂ ਤਾਂ ਕਰੋੜਾਂ ਨਹੀਂ ਅਰਬਾਂ ਲੋਕਾਂ ਦੇ ਜੁੱਤੀਆਂ ਪੈ ਰਹੀਆਂ ਨੇ ਤੇ ਆਰਾਮ ਨਾਲ ਅਗਲੇ ਜੁੱਤੀਆਂ ਖਾਣ ਲਈ ਮਜਬੂਰ। ਹੁਣ ਉਹ ਹਿੰਦੂ ਸਮਾਜ ਵਿੱਚ, ਸਾਰੇ ਭਾਰਤ ਵਿੱਚ ਜਦੋਂ ਕਿਸੇ ਨਾਲ ਜਾਤ ਵਰਣ ਦੇ ਨਾਂ ਤੇ ਧੱਕਾ ਹੁੰਦਾ, ਉਦੋਂ ਉੱਥੇ ਸਾਰਾ ਸਮਾਜ ਇਹ ਕਹਿੰਦਾ ਵੀ ਤੁਹਾਡੇ ਨਾਲ ਤਾਂ ਹੋਣਾ ਹੀ ਸੀ, ਇਹ ਤਾਂ ਧਰਮ ਦੇ ਅਨੁਸਾਰ ਤੁਹਾਡੇ ਨਾਲ ਠੀਕ ਹੋ ਰਿਹਾ, ਹਿੰਦੂ ਧਰਮ ਇਹ ਕੁਝ ਕਹਿੰਦਾ। ਪਰ ਸਿੱਖ ਜਾਂ ਪੰਜਾਬ ਦੇ ਵਿੱਚ ਇਹ ਗੱਲ ਨਹੀਂ ਹੋ ਸਕਦੀ। ਜਦੋਂ ਕਿਤੇ ਸਿੱਖ ਸਮਾਜ ਦੇ ਵਿੱਚ ਕੋਈ ਬ੍ਰਾਹਮਣਵਾਦੀ ਸੋਚ ਵਾਲਾ ਇਹੋ ਜਿਹੀ ਕਰਤੂਤ ਕਰ ਬੈਠੇ ਤਾਂ ਸਾਰੇ ਦਾ ਸਾਰਾ ਸਿੱਖ ਭਾਈਚਾਰਾ ਉਹਦੇ ਦੁਆਲੇ ਹੋ ਜਾਂਦਾ, ਉਹਦੇ ਖਿਲਾਫ ਹੋ ਜਾਂਦਾ। ਕਿਉਂਕਿ ਸਿੱਖ ਸਮਾਜ ਸਿੱਖ ਆਦਰਸ਼ਾਂ ਅਨੁਸਾਰ ਚੱਲਣਾ, ਗੁਰੂ ਸਾਹਿਬਾਨ ਦੇ ਦੱਸੇ ਹੋਏ ਮਾਰਗ ਉੱਤੇ ਚੱਲਣਾ। ਤੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਦੱਸਿਆ ਕਿ ਜਾਤ ਦਾ ਹੰਕਾਰ ਕਰਨਾ ਓਨਾ ਹੀ ਮਾੜਾ ਜਿੰਨਾ ਜਾਤ ਦੀ ਹੀਣਤਾ ਕਿ ਮੈਂ ਤਾਂ ਨੀਵੀਂ ਜਾਤ ਦਾ। ਤੋ ਜਾਤ ਦੇ ਮਸਲੇ ਉੱਤੇ, ਵਰਣ ਵੰਡ ਦੇ ਮਸਲੇ ਉੱਤੇ ਸਿੱਖ ਸਿਧਾਂਤ ਜਿਹੜੇ ਨੇ ਉਹ ਇੰਨੇ ਜ਼ਿਆਦਾ ਮਜ਼ਬੂਤ ਨੇ, ਉਹਨਾਂ ਦਾ ਇੰਨਾ ਵੱਡਾ ਅਸਰ ਆ ਵੀ ਸਿੱਖ ਇਨਕਲਾਬ ਜਿਹੜੀ ਡਾਕਟਰ ਜਗਜੀਤ ਸਿੰਘ ਦੀ ਕਿਤਾਬ ਆ, ਉਹ ਜਦੋਂ ਪੜ੍ਹਦੇ ਆ ਤਾਂ ਬੰਦੇ ਨੂੰ ਆਨੰਦ ਆਉਂਦਾ ਕਿ ਅਸੀਂ ਕਿੱਡੇ ਮਹਾਨ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਫਲਸਫੇ ਦੇ ਉੱਤੇ ਚੱਲ ਰਹੇ ਹਾਂ, ਕਿੱਡਾ ਸਾਡਾ ਉੱਚਾ ਸੁੱਚਾ ਧਰਮ ਹੈ। ਜਿਨ੍ਹਾਂ ਕੋਲੇ ਜਿਹੜੀ ਚੀਜ਼ ਨਹੀਂ ਹੁੰਦੀ ਨਾ, ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਉਸ ਚੀਜ਼ ਦੀ ਕੀ ਕੀਮਤ ਆ। ਜਿਹੜੇ ਲੋਕ ਹਨੇਰੇ 'ਚ ਵਸ ਰਹੇ ਹੁੰਦੇ ਆ ਨਾ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਚਾਨਣ ਦੀ ਕੀ ਕੀਮਤ ਆ। ਜਿਹੜਾ ਬੰਦਾ ਚਾਨਣ 'ਚ ਰਹਿੰਦਾ ਉਹਨੂੰ ਸ਼ਾਇਦ ਓਨੀ ਉਹਦੀ ਕਦਰ ਨਾ ਹੋਵੇ। ਸੋ ਸਾਡੇ ਪੰਜਾਬ ਦੇ ਵਿੱਚ ਜਾਂ ਪੰਥ ਵਿੱਚ ਵਸਦੇ ਹੋਏ ਉਹ ਲੋਕ ਜਿਹੜੇ ਬ੍ਰਾਹਮਣਵਾਦ ਅਨੁਸਾਰ ਨੀਵੀਂ ਜਾਤ ਦੇ ਨੇ, ਉਹਨਾਂ ਨੂੰ ਹੋ ਸਕਦਾ ਇਸ ਗੱਲ ਦੀ ਕਦਰ ਘੱਟ ਹੋਵੇ ਕਿ ਸਿੱਖ ਧਰਮ ਦੇ ਵਿੱਚ ਆ ਕੇ ਉਹਨਾਂ ਨੇ ਕੀ ਰੁਤਬਾ ਹਾਸਲ ਕੀਤਾ ਹੋਇਆ, ਸਰਦਾਰੀਆਂ ਹਾਸਲ ਕੀਤੀਆਂ।
ਪਰ ਜਿਹੜੇ ਬ੍ਰਾਹਮਣਵਾਦ ਅਨੁਸਾਰ ਨੀਚ ਗਰਦਾਨੇ ਹੋਏ ਭਾਰਤ ਵਿੱਚ ਜੁੱਤੀਆਂ ਖਾਂਦੇ ਆ ਲੋਕ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਤੁਸੀਂ ਸਿੱਖ ਸੱਜ ਕੇ ਕੀ ਹਾਸਲ ਕਰੀ ਕਰਦੇ। ਸਾਰੇ ਭਾਰਤ ਵਿੱਚ ਇਸ ਮੌਕੇ ਤਾਮਿਲਨਾਡੂ ਦੀ ਖਬਰ ਆਪਾਂ ਪਿਛਲੇ ਦਿਨੀ ਪੜ੍ਹੀ ਸੀ, ਹਰਿਆਣੇ ਵਿੱਚ ਵੀ ਲਹਿਰ ਚੱਲ ਰਹੀ ਆ, ਹੋਰਨਾਂ ਖਿੱਤਿਆਂ ਵਿੱਚ ਵੀ ਸਿੱਖ ਸੱਜਣ ਦੀ ਇੱਕ ਲਹਿਰ ਜਿਹੜੀ ਆ ਉਹ ਚੱਲ ਰਹੀ ਆ, ਔਰ ਬਹੁਤੇ ਲੋਕ ਉਹ ਨੇ ਜਿਹੜੇ ਬ੍ਰਾਹਮਣਵਾਦ ਦੇ ਸਤਾਏ ਹੋਏ। ਹੁਣ ਇਹ ਸਾਰੀ ਗੱਲਬਾਤ ਦੇ ਵਿੱਚ ਆਪਾਂ ਸੋਚਾਂਗੇ ਵੀ ਚਮਕੀਲੇ ਵਾਲੀ ਤਾਂ ਗੱਲ ਹੀ ਨਹੀਂ ਆਈ। ਚਮਕੀਲੇ ਵਾਲੀ ਗੱਲ ਇਹ ਆ ਕਿ ਜਿਹੜਾ ਭਾਰਤੀ ਤੰਤਰ ਆ ਉਹ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਨੂੰ ਬਹੁਤ ਭੈੜੇ, ਮਾੜੇ ਤੇ ਘਟੀਆ ਅਨਸਰ ਦੇ ਤੌਰ ਦੇ ਉੱਤੇ ਬਦਨਾਮ ਕਰਨਾ ਚਾਹੁੰਦਾ। ਉਹ ਚਾਹੁੰਦੇ ਆ ਕਿ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋਵੇ ਤਾਂ ਸਾਰੇ ਭਾਰਤ ਵਿੱਚੋਂ, ਸਾਰੇ ਸੰਸਾਰ ਦੇ ਵਿੱਚੋਂ ਇਹੀ ਆਵਾਜ਼ ਆਵੇ ਕਿ ਸਿੱਖਾਂ ਨਾਲ ਤਾਂ ਹੋਰ ਮਾੜੀ ਹੋਣੀ ਚਾਹੀਦੀ ਹੈ, ਇਹ ਤਾਂ ਬੰਦੇ ਬਹੁਤ ਹੀ ਭੈੜੇ ਨੇ, ਇਹਨਾਂ ਨਾਲ ਤਾਂ ਘੱਟ ਹੋਈ ਆ, ਇਹਨਾਂ ਦੇ ਨਾਲ ਤਾਂ ਵੱਧ ਤੋਂ ਵੱਧ ਕੁੱਤੇ ਖਾਣੀ ਕਰਨ ਦੀ ਲੋੜ। ਇਸ ਨਿਸ਼ਾਨੇ ਦੀ ਪੂਰਤੀ ਲਈ ਅਗਲੇ ਹਰ ਮੌਕੇ ਤਿਆਰ ਬਰ ਤਿਆਰ ਬੈਠੇ ਰਹਿੰਦੇ ਨੇ, ਤੇ ਜਦੋਂ ਹੀ ਕੋਈ ਮੌਕਾ ਹੱਥ ਵਿੱਚ ਆਉਂਦਾ ਉਹ ਸਿੱਖ ਸਮਾਜ ਦੇ ਖਿਲਾਫ ਉਸ ਮੌਕੇ ਨੂੰ ਪੂਰਾ ਵਰਤਦੇ ਨੇ। ਕਹਿਣ ਤੋਂ ਭਾਵ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਜਿਹਦਾ ਕੇਂਦਰੀ ਨੁਕਤਾ ਇਹ ਆ ਕਿ ਹਰ ਸਿੱਖ ਨੂੰ ਸਾਰੇ ਸੰਸਾਰ ਦੇ ਵਿੱਚ ਸਭ ਤੋਂ ਭੈੜੇ ਵਿਅਕਤੀ ਦੇ ਤੌਰ ਤੇ ਪ੍ਰੋਜੈਕਟ ਕਰਨਾ ਕਿ ਇਹ ਬੰਦੇ ਬਹੁਤ ਗੰਦੇ, ਭੈੜੇ ਤੇ ਮਾੜੇ ਲੋਕ ਨੇ। ਇਸ ਨੀਤੀ ਤਹਿਤ ਜੋ ਕੁਝ ਕੀਤਾ ਜਾ ਰਿਹਾ ਉਹਨੂੰ ਸਮਝਣ ਦੀ ਲੋੜ ਆ। ਬਹੁਤ ਸਾਰੀਆਂ ਗੱਲਾਂ ਇਸ ਮੌਕੇ ਵਰਤ ਰਹੀਆਂ ਨੇ, ਚੱਲ ਰਹੀਆਂ ਨੇ ਵਰਤਾਰੇ। ਚਮਕੀਲੇ ਵਾਲੀ ਫਿਲਮ ਦਾ ਮਸਲਾ ਵੀ ਇਸੇ ਤਰੀਕੇ ਦਾ ਹੀ। ਅਮਰ ਸਿੰਘ ਚਮਕੀਲੇ ਨੂੰ ਜਿਨ੍ਹਾਂ ਦਿਨਾਂ ਦੇ ਵਿੱਚ ਉਹਦੇ ਪੰਜਾਬੀ ਦੇ ਵਿੱਚ ਗਾਏ ਹੋਏ ਦੋ ਅਰਥੀ ਜਾਂ ਮਾੜੇ ਸ਼ਬਦਾਂ ਵਾਲੇ ਗਾਣਿਆਂ ਕਰਕੇ ਰੋਸ ਦਾ ਸ਼ਿਕਾਰ ਹੋਣਾ ਪਿਆ, ਉਦੋਂ ਕਿਸੇ ਨੇ ਵੀ ਇਹ ਨਹੀਂ ਸੀ ਕਿਹਾ ਕਿ ਇਹਦੀ ਜਾਤ ਕਿਹੜੀ ਹੈ, ਇਹਦੀ ਬਰਾਦਰੀ ਕਿਹੜੀ। ਅਮਰ ਸਿੰਘ ਚਮਕੀਲੇ ਨੂੰ ਕਤਲ ਕਰਨ ਵਾਲਿਆਂ ਨੂੰ ਵੀ ਨਹੀਂ ਪਤਾ ਹੋਣਾ ਕਿ ਅਮਰ ਸਿੰਘ ਚਮਕੀਲੇ ਦੀ ਜਾਤ ਕਿਹੜੀ ਆ ਤੇ ਉਹਦੇ ਨਾਲ ਜਿਹੜੀ ਗਾਇਕਾ ਕੁੜੀ ਆ ਅਮਰਜੋਤ, ਉਹਦੀ ਬਰਾਦਰੀ ਕਿਹੜੀ ਹੈ। ਪਰ ਅੱਜ ਆ ਫਿਲਮ ਤੋਂ ਬਾਅਦ ਵਿੱਚ ਜਿਸ ਤਰੀਕੇ ਨਾਲ ਸਾਰੇ ਭਾਰਤ ਤੋਂ ਸਿੱਖਾਂ ਨੂੰ ਗਾਲਾਂ ਕਢਵਾਈਆਂ ਜਾ ਰਹੀਆਂ ਨੇ ਕਿ ਜੀ ਉਹ ਇੱਕ ਦਲਿਤ ਭਾਈਚਾਰੇ ਦਾ ਚੰਗਾ ਗਾਇਕ ਸੀ, ਉਹ ਉੱਭਰ ਕਾਹਦਾ ਆਇਆ, ਇਹਨਾਂ ਜੱਟਾਂ ਨੇ ਖਾਲਿਸਤਾਨ ਦਾ ਨਾਅਰਾ ਮਾਰ ਕੇ ਉਹਨੂੰ ਕਤਲ ਕਰ ਦਿੱਤਾ। ਹੁਣ ਇਸ ਇੱਕ ਲਾਈਨ ਦੇ ਰਾਹੀਂ ਜੋ ਕੁਝ ਨੈਰੇਟਿਵ ਸਿਰਜਿਆ ਜਾ ਰਿਹਾ ਉਹਨੂੰ ਸਮਝੋ, ਉਸ ਹਮਲੇ ਦੀ ਗੰਭੀਰਤਾ ਨੂੰ ਸਮਝੋ, ਇਸ ਹਮਲੇ ਦੀ ਧਾਰ ਜਿਹੜੀ ਆ ਕਿੰਨੀ ਤਿੱਖੀ ਹੈ। ਇੱਕ ਤਾਂ ਇਹ ਆ ਕਿ ਇਸ ਤਰੀਕੇ ਨਾਲ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਨੂੰ ਇਹ ਬਣਾਇਆ ਜਾ ਰਿਹਾ ਕਿ ਸਿੱਖ ਜਾਤ ਪਾਤ ਦੇ ਆਧਾਰ ਉੱਤੇ ਕਿਸੇ ਨੂੰ ਵਡਿਆਉਂਦੇ ਆ ਜਾਂ ਕਿਸੇ ਨੂੰ ਕਤਲ ਕਰਦੇ ਆ, ਕਿਸੇ ਦੇ ਖਿਲਾਫ ਜਾਂ ਕਿਸੇ ਦੇ ਹੱਕ 'ਚ ਹੋਣ ਲਈ ਜਾਤ ਨੂੰ ਮੁੱਖ ਰੱਖਦੇ ਆ। ਜਦੋਂ ਕਿ ਇਹ ਆਪਾਂ ਨੂੰ ਪਤਾ ਕਿ ਕਿਸੇ ਦੇ ਵੀ ਧਰਮ ਜਾਂ ਜਾਤ ਕਰਕੇ ਨਹੀਂ, ਸਿੱਖ ਉਹਦੇ ਜਿਹੜੇ ਕਾਰੇ ਨੇ, ਕੰਮ ਨੇ, ਕੰਮਾਂ ਕਰਕੇ, ਕਰਮਾਂ ਕਰਕੇ ਉਹਦੇ ਬਾਰੇ ਰਾਏ ਬਣਾਉਂਦੇ। ਹੁਣ ਜਿਹੜਾ ਗੋਬਿੰਦ ਰਾਮ ਨਾਂ ਦਾ ਇੱਕ ਬੁੱਚੜ ਅਫਸਰ ਸੀ, ਸਿੱਖ ਉਹਨੂੰ ਬੰਬ ਧਮਾਕੇ ਵਿੱਚ ਗੋਲੀ ਨਾਲ ਉਹਨੂੰ ਬੰਬ ਧਮਾਕੇ 'ਚ ਉਡਾਉਂਦੇ, ਤੇ KPS ਗਿੱਲ ਜਾਂ ਬੇਅੰਤ ਸਿੰਘ ਨੂੰ ਵੀ ਉਹੋ ਜਿਹੀ ਨਫ਼ਰਤ ਕਰਦੇ ਆ ਸਿੱਖ। ਇਹੋ ਜਿਹੇ ਹੋਰ ਬਹੁਤ ਸਾਰੇ ਅਫਸਰ ਨੇ ਜਿਨ੍ਹਾਂ ਦੀ ਬਰਾਦਰੀ ਜਾਂ ਜਿਨ੍ਹਾਂ ਦੀ ਜਾਤ ਬਾਰੇ, ਬ੍ਰਾਹਮਣਵਾਦੀ ਜਿਹੜੀ ਜਾਤ ਆ ਜੇ ਗੱਲ ਕਰੀਏ ਤਾਂ ਫਿਰ ਉਹ ਉੱਚੀ ਜਾਤ ਦੇ ਨੇ। ਤੇ ਜੇ ਇਹ ਕਿਹਾ ਜਾ ਰਿਹਾ ਕਿ ਜੱਟਾਂ ਨੇ ਚਮਕੀਲਾ ਮਾਰ, ਖਾਲਿਸਤਾਨ ਦਾ ਨਾਅਰਾ ਲਾ ਕੇ ਜੱਟਾਂ ਨੇ ਚਮਕੀਲਾ ਮਾਰ, ਫੇਰ ਤਾਂ ਇਸ ਸਾਰੇ ਸੰਘਰਸ਼ ਵਿੱਚ 1978 ਤੋਂ ਚੱਲੇ ਸੰਘਰਸ਼ ਵਿੱਚ ਸਿੱਖ ਜੁਝਾਰੂਆਂ ਨੇ, ਖਾਲਿਸਤਾਨੀ ਧਿਰਾਂ ਨੇ ਬਹੁਤ ਇਹੋ ਜਿਹੇ ਜੱਟ ਬਰਾਦਰੀ ਨਾਲ ਸੰਬੰਧਿਤ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ਦੇ ਕਾਰੇ, ਜਿਨ੍ਹਾਂ ਦੀ ਜਿਹੜੀ ਵਰਕਰ ਸਿੱਖੀ ਅਤੇ ਸਿੱਖਾਂ ਦੇ ਖਿਲਾਫ। ਸੋ ਅਸਲ ਨੁਕਤਾ ਇਹ ਨਹੀਂ ਕਿ ਜਾਤ ਕੀ ਹੈ, ਅਸਲ ਨੁਕਤਾ ਇਹ ਆ ਕਿ ਉਹਦੀ ਜਿਹੜੀ ਕਾਰਜਕਾਰੀ ਕੀ ਹੈ, ਕਾਰਜਕਾਰਨੀ ਕੀ। ਸੋ ਇਸ ਤਰੀਕੇ ਨਾਲ ਹੀ ਆਪਾਂ ਇਹ ਵੀ ਗੱਲ ਜਾਣਦੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੇ ਅਖਾੜੇ ਲਵਾਉਂਦੇ ਸੀ, ਜਿਹੜੇ ਇਹਦੇ ਗਾਣੇ ਸੁਣਾਉਂਦੇ ਸੀ, ਉਹ ਕੌਣ ਸੀ? ਜਾਂ ਇਉਂ ਕਹੀਏ ਕਿ ਪੰਜਾਬ ਦੇ ਵਿੱਚ ਜਿਹੜੇ ਗਾਇਕ ਨੇ, ਕਲਾਕਾਰ ਨੇ, ਇਹ ਬਹੁਤੇ ਹੁਣ ਤਾਂ ਚਲੋ ਜ਼ਿਮੀਂਦਾਰ ਜਾਂ ਕਾਸ਼ਤਕਾਰ ਭਾਈਚਾਰੇ ਦੇ ਵਿੱਚੋਂ ਵੀ ਲੋਕ ਇਸ ਪਾਸੇ ਨੂੰ ਆ ਗਏ। ਪਹਿਲਾਂ ਤਾਂ ਲੋਕ ਇਹਨੂੰ ਕੰਜਰ ਕਿੱਤਾ ਸਮਝਦੇ ਸੀ ਕਿ
ਸਾਊ ਪਰਿਵਾਰਾਂ ਦੇ ਬੱਚੇ ਇਹੋ ਜਿਹੇ ਕੰਮ ਨਹੀਂ ਕਰਦੇ ਹੁੰਦੇ। ਇਹ ਆਮ ਮਾੜਾ ਮੰਨਿਆ ਜਾਂਦਾ ਸੀ ਗਾਉਣ ਪਾਣੀ ਦਾ ਕੰਮ, ਤੇ ਬਹੁਤੇ ਜ਼ਿਆਦਾ ਜਿਹੜੀਆਂ ਦੂਜੀਆਂ ਬਰਾਦਰੀਆਂ ਦੇ ਲੋਕ ਹੁੰਦੇ ਸੀ। ਪਰ ਕਦੇ ਕਿਸੇ ਗਾਇਕ ਨੂੰ ਜਾਂ ਉਹਦੀ ਗਾਇਕੀ ਨੂੰ ਉਹਦੀ ਬਰਾਦਰੀ ਕਰਕੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਇਹ ਵਧੀਆ ਵਾ, ਇਹਦੀ ਬਰਾਦਰੀ ਵਧੀਆ ਤਾਂ ਇਹ ਵੀ ਵਧੀਆ, ਜਾਂ ਇਹ ਨਹੀਂ ਕਿਹਾ ਵੀ ਬਰਾਦਰੀ ਮਾੜੀ ਆ ਤੇ ਇਹਦੀ ਗਾਇਕੀ ਵੀ ਮਾੜੀ ਆ। ਇਹ ਗੱਲ ਤਾਂ ਕਦੇ ਵੀ ਨਹੀਂ ਹੋਈ। ਪਰ ਹੁਣ ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਜੀ ਚਮਕੀਲਾ ਜਿਹੜਾ ਸੀ ਉਹ ਫਲਾਨੀ ਬਰਾਦਰੀ ਦਾ ਸੀ ਤੇ ਜੱਟਾਂ ਨੇ ਖਾਲਿਸਤਾਨ ਦਾ ਨਾਅਰਾ ਲਾ ਕੇ ਮਾਰ ਦਿੱਤਾ, ਇਹ ਗੱਲ ਉਸ ਤਰ੍ਹਾਂ ਦੀ ਆ ਜਿਵੇਂ ਦੀ ਬ੍ਰਾਹਮਣਵਾਦੀਆਂ ਨੂੰ ਸੂਤ ਬਹਿੰਦੀ ਹੈ। ਉਹ ਹਰ ਗੱਲ ਦੀ ਵਿਆਖਿਆ ਸਿੱਖ ਨਜ਼ਰੀਏ ਤੋਂ ਹੋਣੀ ਹੈ, ਭਾਰਤ ਦੀ ਨਜ਼ਰੀਏ ਤੋਂ ਨਹੀਂ ਕਰਨੀ, ਬ੍ਰਾਹਮਣਵਾਦ ਦੇ ਨਜ਼ਰੀਏ ਤੋਂ ਨਹੀਂ ਕਰਨੀ। ਸਾਨੂੰ ਇਹ ਬਿਮਾਰੀ ਇਸ ਮੌਕੇ ਪਾਈ ਜਾ ਰਹੀ ਆ ਕਿ ਸਿੱਖ ਹਰ ਗੱਲ ਨੂੰ ਬ੍ਰਾਹਮਣਵਾਦ ਜਾਂ ਭਾਰਤੀ ਨਜ਼ਰੀਏ ਤੋਂ ਦੇਖਣ। ਭਾਰਤੀ ਨਜ਼ਰੀਏ ਅਨੁਸਾਰ ਇਹ ਇੱਕ ਕਤਲ, ਪਰ ਸਿੱਖ ਨਜ਼ਰੀਏ ਤੋਂ ਇਹ ਕਤਲ ਨਹੀਂ ਹੈ। ਇਹ ਤਾਂ ਪੰਜਾਬ ਦਾ ਜਾਂ ਪੰਥ ਦਾ ਆਪਦਾ ਮਸਲਾ। ਅਮਰ ਸਿੰਘ ਚਮਕੀਲਾ ਪੰਜਾਬ ਦਾ ਪੁੱਤ ਸੀ ਤੇ ਪੰਥ ਦੇ ਜਾਂ ਸਿੱਖਾਂ ਦੇ ਹੀ ਘਰਾਂ 'ਚ ਜੰਮਿਆ ਸੀ। ਉਹਦੀ ਗਾਇਕੀ ਜਾਂ ਉਹਦੇ ਕਾਰਜਾਂ ਤੋਂ ਜਿਹੜੇ ਲੋਕ ਦੁਖੀ ਸੀ ਉਹ ਵੀ ਪੰਜਾਬ ਜਾਂ ਪੰਥ ਦੇ ਸੀ। ਇਹ ਪੰਜਾਬ ਦਾ ਅੰਦਰੂਨੀ ਮਸਲਾ। ਜਿਵੇਂ ਕਿਸੇ ਪਰਿਵਾਰ ਦੇ ਵਿੱਚ ਕੋਈ ਇਹੋ ਜਿਹਾ ਮੁੰਡਾ ਗਲਤ ਰਾਹ ਤੁਰ ਪਵੇ, ਕਰਾਹੇ ਪੈ ਜਾਵੇ, ਬਾਕੀ ਪਰਿਵਾਰ ਜਿਹੜਾ ਉਹਦੇ ਤੋਂ ਬਹੁਤ ਦੁਖੀ ਹੋਵੇ, ਉਹਦੇ ਨਾਲ ਮਾਰ ਕੁੱਟ ਕਰੇ ਜਾਂ ਉਹਦੇ ਨਾਲ ਕੁਝ ਹੋਰ ਵਾਧਾ ਘਾਟਾ ਕਰੇ, ਇਹ ਉਸ ਪਰਿਵਾਰ ਦਾ ਮਸਲਾ। ਤੋਂ ਇਹ ਮਸਲਾ ਭਾਰਤ ਦਾ ਮਸਲਾ ਨਹੀਂ ਹੈਗਾ, ਇਹ ਬ੍ਰਾਹਮਣਵਾਦ ਦਾ ਮਸਲਾ ਨਹੀਂ ਹੈਗਾ। ਇਹ ਮਸਲਾ ਪੰਜਾਬ ਦਾ ਤੇ ਪੰਥ ਦਾ, ਜਿਹਦੇ ਵਿੱਚ ਅੱਜ ਅਸਲ ਵਿੱਚ ਬ੍ਰਾਹਮਣਵਾਦ ਨੂੰ ਜਾਂ ਭਾਰਤ ਨੂੰ ਇਹ ਚਮਕੀਲਾ ਸੂਤ ਬਹਿੰਦਾ। ਸਿੱਖੀ ਅਤੇ ਸਿੱਖਾਂ ਨੂੰ ਭੰਡਣ ਲਈ ਜਾਂ ਜਿਹੜਾ ਜਾਤ ਪਾਤ ਦਾ ਵਰਤਾਰਾ ਪਿਛਲੇ 5-7 ਸਾਲਾਂ ਤੋਂ ਦੇਖ ਰਹੇ ਆ ਕਿ ਪੰਜਾਬ ਦੇ ਵਿੱਚ ਜਾਤ ਦੇ ਆਧਾਰ ਤੇ ਕਾਸ਼ਤਕਾਰ ਬਰਾਦਰੀਆਂ ਅਤੇ ਦੂਜੀਆਂ ਬਰਾਦਰੀਆਂ ਦਾ ਭੇੜ ਪਵਾਉਣ ਲਈ ਬਹੁਤ ਯਤਨ ਹੋ ਰਹੇ। ਔਰ ਇਹ ਜਿਹੜੀ ਚੀਜ਼ ਆ ਇਹਨੂੰ ਮਹਿਸੂਸ ਕਰਨ ਦੀ ਲੋੜ ਆ। ਪਿੱਛੇ ਜੇ ਬਠਿੰਡੇ ਇਲਾਕੇ ਦੇ ਵਿੱਚ ਜਾਣ ਬੁੱਝ ਕੇ ਸਰਸੇ ਵਾਲੇ ਦੀ ਅਰਦਾਸ ਕਰਵਾਈ ਗਈ। ਇੱਕ ਇਹੋ ਜਿਹੇ ਗੁਰਦੁਆਰੇ 'ਚ ਜਿਹਦਾ ਪ੍ਰਬੰਧ ਜਿਹੜਾ ਸੀ ਉਹ ਉਹਨਾਂ ਬਰਾਦਰੀਆਂ ਕੋਲ ਸੀ ਜਿਨ੍ਹਾਂ ਬਰਾਦਰੀਆਂ ਨੂੰ ਬ੍ਰਾਹਮਣਵਾਦ ਨੀਚ ਬਰਾਦਰੀਆਂ, ਮਾੜੀਆਂ ਬਰਾਦਰੀਆਂ ਕਹਿੰਦਾ। ਸਿੱਖ ਨਜ਼ਰੀਏ ਅਨੁਸਾਰ ਤਾਂ ਕੋਈ ਮਾੜੀ ਜਾਂ ਨੀਵੀਂ ਬਰਾਦਰੀ ਨਹੀਂ ਹੈ, ਪਰ ਬ੍ਰਾਹਮਣਵਾਦ ਦੇ ਫਲਸਫੇ ਅਨੁਸਾਰ ਉਹਨਾਂ ਦੇ ਹੱਕ ਵਿੱਚ ਬੀਜੇਪੀ ਵਾਲੇ ਖੜ ਗਏ ਉਦੋਂ ਕਿ ਜੀ ਇਹ ਤਾਂ ਬਹੁਤ ਚੰਗਾ ਕੀਤਾ ਜੀ, ਇਹ ਤਾਂ ਕੋਈ ਏਦਾਂ ਗੁਰਦੁਆਰੇ ਦੀ ਬੇਇੱਜ਼ਤੀ ਹੋ ਗਿਆ ਜੀ। ਇਸੇ ਤਰੀਕੇ ਨਾਲ ਪਿੱਛੇ ਜੇ ਬਹੁਤ ਸਾਰੇ ਥਾਵਾਂ ਤੇ ਰੌਲੇ ਪਵਾਏ ਗਏ ਕਿ ਦੇਖੋ ਜੀ ਗੁਰਦੁਆਰੇ ਵਿੱਚ ਅਨਾਉਂਸਮੈਂਟ ਕੀਤੀ ਗਈ ਆ ਕਿ ਫਲਾਨੀ ਬਰਾਦਰੀ ਦੇ ਬੰਦਿਆਂ ਦਾ ਬਾਈਕਾਟ ਕੀਤਾ ਜਾਂਦਾ ਕਿਉਂਕਿ ਪਿੰਡ ਦੇ ਵਿੱਚ ਆਹ ਮਸਲਾ। ਇਹਨਾਂ ਨੇ ਜੀ ਗੁਰਦੁਆਰੇ ਇਹ ਗੱਲ ਕਹੀ, ਹਾਲਾਂਕਿ ਇਹ ਗੱਲ ਗਲਤ ਹੈ ਔਰ ਇਹਨੂੰ ਸਦਾ ਹੀ ਰੱਦ ਕਰਨਾ ਚਾਹੀਦਾ, ਇਹਦੀ ਨਿਖੇਧੀ ਕਰਨੀ ਚਾਹੀਦੀ ਹੈ ਔਰ ਇਹਦੇ ਖਿਲਾਫ ਭੁਗਤਣਾ ਚਾਹੀਦਾ। ਪਰ ਸੱਚਾਈ ਇਹ ਆ ਕਿ ਜਿਨ੍ਹਾਂ ਨੇ ਇਹ ਮੁੱਦੇ ਚੱਕੇ ਉਹਨਾਂ ਦੇ ਦਿਲ ਵਿੱਚ ਇਹ ਖੋਟ ਸੀ ਔਰ ਇਹ ਚੀਜ਼ ਅੱਜ ਵੀ ਚੱਲ ਰਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਢੱਕ ਕੇ ਕੰਧ ਨਾਲ ਲਾਇਆ ਜਾਵੇ, ਉਹਨਾਂ ਨੂੰ ਇਸ ਗੱਲ ਲਈ ਦੁਨੀਆ 'ਚ ਬਦਨਾਮ ਕੀਤਾ ਜਾਵੇ ਕਿ ਇਹ ਤਾਂ ਬ੍ਰਾਹਮਣਵਾਦੀਆਂ ਵਰਗੇ ਹੀ ਭੈੜੇ ਤੇ ਮਾੜੇ ਲੋਕ ਨੇ। ਸਿੱਖਾਂ ਦੇ ਵਿੱਚੋਂ ਵੀ ਸਭ ਤੋਂ ਵੱਧ ਫਿਰ ਜਿਹੜੀ ਕਿਸਾਨੀ ਨਾਲ ਸੰਬੰਧਿਤ ਬਰਾਦਰੀਆਂ ਨੇ, ਜੱਟ ਭਾਈਚਾਰਾ, ਉਹਨੂੰ ਟਾਰਗੇਟ ਕੀਤਾ ਜਾ ਰਿਹਾ। ਸੋ ਅਸਲ ਵਿੱਚ ਇਹ ਆ ਕਿ ਪੰਜਾਬ ਦੀ ਧਰਤੀ ਉੱਤੇ ਜੱਟਾਂ ਅਤੇ ਗੈਰ ਜੱਟਾਂ ਦਾ ਇੱਕ ਟਕਰਾਅ ਕਰਵਾਉਣ ਦੀ ਰਣਨੀਤੀ ਚੱਲ ਰਹੀ ਆ, ਜਿਹਦੇ ਤਹਿਤ ਸੋਸ਼ਲ ਮੀਡੀਆ ਦੇ ਉੱਤੇ ਰੰਗਰੇਟਾ ਸ਼ਬਦ ਦੇ ਆਲੇ ਦੁਆਲੇ ਬਹੁਤ ਕੁਝ ਬੁਣਿਆ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਬੰਦੇ ਐਕਟਿਵ ਨੇ ਜਿਹੜੇ ਲਗਾਤਾਰ ਜੱਟ ਭਾਈਚਾਰੇ ਨੂੰ ਗੰਦ ਬਕਦੇ ਆ, ਗਾਲਾਂ ਕੱਢਦੇ ਆ ਤੇ ਉਹਨਾਂ ਦਾ ਨਿਸ਼ਾਨਾ ਇਹ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨੀ ਨਾਲ ਸੰਬੰਧਿਤ ਜੱਟ ਪਰਿਵਾਰਾਂ ਦੇ ਮੁੰਡੇ ਵੀ ਰਿਐਕਟ ਕਰਨ। ਤਾਂ ਜਦੋਂ ਉਹ ਰਿਐਕਟ ਕਰਨਗੇ ਫਿਰ ਅਸੀਂ ਆਪਦੇ ਭਾਈਚਾਰੇ ਦੇ ਲੋਕਾਂ ਨੂੰ ਕਵਾਂਗੇ ਕਿ ਦੇਖੋ ਆਪਾਂ ਨੂੰ ਰੰਗਰੇਟਿਆਂ ਨੂੰ, ਜਿਨ੍ਹਾਂ ਨੂੰ ਬ੍ਰਾਹਮਣਵਾਦ ਨੀਚ ਕਹਿੰਦਾ, ਮਾੜੇ ਕਹਿੰਦਾ, ਬ੍ਰਾਹਮਣਵਾਦ ਤਾਂ ਜੋ ਕਹਿੰਦਾ ਸੋ ਕਹਿੰਦਾ, ਆ ਸਿੱਖ ਕਿਹੜਾ ਚੰਗੇ ਨੇ, ਆ ਦੇਖੋ ਸਾਨੂੰ ਐਂ ਕਹਿੰਦੇ ਆ ਤੇ ਸਾਨੂੰ ਉਹ ਕਹਿੰਦੇ। ਇਸ ਕੰਮ ਲਈ ਪੰਜਾਬ ਦੇ ਵਿੱਚ ਘੱਟੋ ਘੱਟ 5-6 ਬੰਦੇ ਤਾਂ ਸਾਰਿਆਂ ਦੇ ਚੇਤਿਆਂ 'ਚ ਨੇ ਜਿਹੜੇ ਆਪਦੇ ਆਪ ਨੂੰ ਬ੍ਰਾਹਮਣਵਾਦ ਅਨੁਸਾਰ ਨੀਚ ਬਰਾਦਰੀ ਗਰਦਾਨੇ ਗਏ ਬੰਦਿਆਂ ਦੇ ਨੁਮਾਇੰਦਿਆਂ ਦੇ ਰੂਪ ਦੇ ਵਿੱਚ ਪੇਸ਼ ਕਰਕੇ ਜੱਟਾਂ ਨੂੰ ਗਾਲਾਂ ਕੱਢਦੇ ਆ ਤਾਂ ਕਿ ਰਿਐਕਸ਼ਨ ਹੋਵੇ, ਤਾਂ ਕਿ ਸਿੱਖੀ
ਸਿੱਖੀ ਅਤੇ ਸਿੱਖਾਂ ਦਾ, ਇੱਥੋਂ ਤੱਕ ਕਿ ਖਾਲਿਸਤਾਨ ਦੇ ਏਜੰਡੇ ਦਾ ਲੋਕਾਂ ਦੇ ਵਿੱਚ ਨਾਵਾਚਕ ਪ੍ਰਭਾਵ ਬਣ ਸਕੇ। ਇਸ ਗੱਲ ਦੇ ਉੱਤੇ ਚਰਚਾ ਕਰਨ ਤੋਂ ਆਪਣੇ ਬੰਦੇ ਲੁਕਦੇ ਫਿਰਦੇ, ਭੱਜਦੇ ਫਿਰਦੇ ਆ। ਸਚਾਈ ਨੂੰ ਸਵੀਕਾਰ ਕਰਕੇ ਉਹਦਾ ਹੱਲ ਲੱਭਣ ਦੀ ਬਜਾਏ ਆਪਾਂ ਇਹਦੀਆਂ ਹੋਰ ਤਰੀਕੇ ਦੀਆਂ ਗੱਲਾਂ ਬਾਤਾਂ ਕਰਕੇ ਡੰਗ ਸਾਰਨ ਨੂੰ ਫਿਰਦੇ ਆ। ਸਾਨੂੰ ਇਹ ਹਾਰਡ ਟਰੁੱਥ ਮੰਨਣਾ ਪਊਗਾ ਕਿ ਬ੍ਰਾਹਮਣਵਾਦ ਦੇ ਏਜੰਟ, ਦਿੱਲੀ ਦਰਬਾਰ ਦੇ ਏਜੰਟ, ਸਿੱਖ ਸਮਾਜ ਵਿੱਚ ਆਈਆਂ ਹੋਈਆਂ ਕੁਝ ਨਿੱਕੀਆਂ ਮੋਟੀਆਂ ਅਲਾਮਤਾਂ ਜਾਂ ਬੁਰਾਈਆਂ ਦੇ ਬਹਾਨੇ ਪੂਰੇ ਦੇ ਪੂਰੇ ਸਿੱਖ ਸਮਾਜ ਨੂੰ, ਸਿੱਖ ਇਤਿਹਾਸ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ, ਜਿੱਥੇ ਬ੍ਰਾਹਮਣਵਾਦ ਨੇ ਖੜਨਾ ਸੀ, ਉੱਥੇ ਲਿਜਾ ਕੇ ਖੜਾ ਕਰਨ ਨੂੰ ਫਿਰਦੇ ਆ। ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਇਸ ਬਿਮਾਰੀ ਨੂੰ ਸਮਝੀਏ ਤੇ ਇਹਦਾ ਇਲਾਜ ਕਰੀਏ। ਖੈਰ, ਆਪਾਂ ਇਸ ਨੁਕਤੇ ਤੇ ਇੱਕ ਹੋਰ ਜ਼ਰੂਰੀ ਪੱਖ ਤੋਂ ਵੀ ਚਰਚਾ ਕਰਨਾ ਜ਼ਰੂਰੀ ਸਮਝਦੇ ਆ। ਉਹ ਇਹ ਹੈ ਕਿ ਜਿਹੜਾ ਕੁਛ ਦਿੱਲੀ ਅਤੇ ਨਾਗਪੁਰ ਬੈਠੇ ਬੰਦੇ ਚਾਹੁੰਦੇ ਆ, ਆਪਾਂ ਉਹ ਸਾਰਾ ਕੁਝ ਕਿਉਂ ਕਰਦੇ? ਚਮਕੀਲੇ ਦੀ ਫਿਲਮ ਤੋਂ ਬਾਅਦ ਵਿੱਚ ਜਦੋਂ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਤੱਥ ਤੋਂ, ਬਿਨਾਂ ਕਿਸੇ ਆਧਾਰ ਤੋਂ ਸਿੱਖ ਭਾਈਚਾਰੇ ਨੂੰ ਦੋਸ਼ੀ ਬਣਾ ਕੇ ਮਾੜਾ ਚੰਗਾ ਬੋਲਿਆ ਗਿਆ, ਤਾਂ ਸਾਡੇ ਭਾਈਚਾਰੇ ਨੂੰ ਇਹ ਚਾਹੀਦਾ ਸੀ ਕਿ ਜਾਂ ਤਾਂ ਬੋਲੀਏ ਨਾ, ਤੇ ਜਾਂ ਫਿਰ ਸੱਚਾ ਤੇ ਸੁੱਚਾ ਪੱਖ ਰੱਖੀਏ। ਪਰ ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੇ ਉਹ ਕੁਝ ਕੀਤਾ ਜਿਹੜਾ ਦੁਸ਼ਮਣ ਦੇ ਏਜੰਡੇ ਅਨੁਸਾਰ ਉਹਨਾਂ ਨੂੰ ਸੂਤ ਬਹਿੰਦਾ ਸੀ। ਆਪਾਂ ਸਾਰਾ ਕੁਝ ਉਹ ਕੀਤਾ। ਇਹ ਗੱਲ ਸਾਨੂੰ ਭੁੱਲ ਹੀ ਗਈ ਕਿ ਅਗਲੇ ਇੱਕ ਟਰੈਪ ਵਿਛਾ ਕੇ ਸਾਨੂੰ ਉਹਦੇ 'ਚ ਫਸਾ ਰਹੇ ਨੇ। ਹੁਣ ਜਿਹੜੇ ਪੰਜਾਬ ਦੇ ਵਿੱਚ ਦਲਿਤ ਜਾਂ ਬ੍ਰਾਹਮਣਵਾਦ ਅਨੁਸਾਰ ਨੀਚ ਕਹੇ ਗਏ ਆ ਬਰਾਦਰੀਆਂ ਦੇ ਲੋਕ ਨੇ, ਉਹਨਾਂ ਨੂੰ ਅਸੀਂ ਮਹਿਸੂਸ ਕਰਨ ਲਾ ਦਿੱਤਾ ਕਿ ਇਹ ਜਿਹੜੇ ਸਿੱਖ ਨੇ ਇਹ ਸਾਨੂੰ ਐਂ ਕਰਦੇ ਆ ਤੇ ਉਹ ਕਰਦੇ ਆ, ਜਦੋਂ ਕਿ ਗਰਾਊਂਡ ਰਿਐਲਿਟੀ ਇੰਨੀ ਮਾੜੀ, ਇੰਨੀ ਭੈੜੀ ਹਾਲਤ ਨਹੀਂ ਹੈ। ਜ਼ਮੀਨੀ ਹਕੀਕਤ ਬਿਲਕੁਲ ਹੋਰ ਆ। ਪਰ ਸਾਡੇ ਸਾਰਿਆਂ ਦੇ ਅੰਦਰ ਇਹ ਗੱਲ ਹੌਲੀ ਹੌਲੀ ਇੱਕ ਜ਼ਹਿਰ ਦੇ ਰੂਪ 'ਚ ਭਰ ਰਹੀ ਆ। ਅਸੀਂ ਖਾਲਿਸਤਾਨ ਦੇ ਲਈ ਉਦੋਂ ਕਾਮਯਾਬ ਹੋਵਾਂਗੇ ਜਦੋਂ ਅਸੀਂ ਪੂਰੇ ਦੇ ਪੂਰੇ ਸਿੱਖ ਇਕਜੁੱਟ ਤੇ ਇਕਮੁੱਠ ਹੋਵਾਂਗੇ। ਦਿੱਲੀ ਤੇ ਨਾਗਪੁਰ ਜਾਂ ਭਾਰਤੀ ਖੁਫੀਆ ਏਜੰਸੀਆਂ ਸਾਨੂੰ ਆਪਸ ਵਿੱਚ ਹੀ ਪਾੜਨਾ ਚਾਹੁੰਦੀਆਂ। ਪਾੜਨ ਦੇ ਲਈ ਬੜੇ ਢੰਗ ਤਰੀਕੇ ਹੁੰਦੇ ਨੇ। ਪਹਿਲਾਂ ਤਾਂ ਇਹ ਕਹਿ ਲਓ ਵੀ ਇਹ ਮਝੈਲ ਆ, ਇਹ ਮਲਵਈ ਆ, ਇਹ ਦੁਆਬੀਆ ਸਿੱਖ। ਫਿਰ ਇਸ ਤੋਂ ਅਗਲੀ ਗੱਲ ਆ ਜਾਂਦੀ ਆ ਕਿ ਇਹਦੀ ਆਹ ਜਾਤ ਹੈ, ਇਹਦੀ ਉਹ ਜਾਤ ਆ। ਇਸ ਤੋਂ ਅਗਲੀ ਗੱਲ ਵੀ ਕੀਤੀ ਜਾ ਸਕਦੀ ਹੈ ਕਿ ਜੀ ਇਹ ਅਖੰਡ ਕੀਰਤਨੀ ਜਥੇ ਦਾ, ਇਹ ਟਕਸਾਲ ਦਾ, ਤੇ ਇਹ ਫਲਾਨੇ ਦਾ, ਇਹ ਧਮਕਾਨੇ ਦਾ। ਕੁੱਲ ਮਿਲਾ ਕੇ ਸਿੱਖਾਂ ਦੇ ਅੰਦਰ ਵੰਡੀਆਂ ਪਾ ਕੇ, ਸਿੱਖਾਂ ਦੇ ਅੰਦਰ ਨਫ਼ਰਤ, ਕੜੱਤਣ, ਪਾਟੋ ਧਾੜ ਤੇ ਅੰਦਰੂਨੀ ਖਾਨਾ ਜੰਗੀ ਵਾਲਾ ਮਾਹੌਲ ਸਿਰਜਿਆ ਜਾ ਰਿਹਾ, ਜਿਹਦੇ ਵਿੱਚ ਚਮਕੀਲੇ ਵਾਲੀ ਫਿਲਮ ਨੇ ਵੀ ਇੱਕ ਹੋਰ ਖਾਨਾ ਜਿਹੜਾ ਪੂਰਾ ਠੋਕ ਦਿੱਤਾ ਹੈ। ਚਮਕੀਲੇ ਵਾਲੀ ਫਿਲਮ ਜਿਹੜੀ ਹੁਣ ਆਈ ਹੈ, ਇਸ ਫਿਲਮ ਦੀ ਪੂਰੀ ਟੀਮ ਨੇ ਫਿਲਮ ਬਣਾਉਣ ਮੌਕੇ ਸ਼ਾਇਦ ਨਾ ਸੋਚਿਆ ਹੋਵੇ, ਪਰ ਇਸ ਮੌਕੇ ਇਹ ਫਿਲਮ ਦਾ ਸਾਰਾ ਰੌਲਾ ਰੱਪਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤ ਰਿਹਾ ਤੇ ਇਹ ਦੁਸ਼ਮਣ ਦੇ ਏਜੰਡੇ ਦੇ ਅਨੁਸਾਰ ਸਾਰਾ ਕੁਝ ਵਾਪਰ ਰਿਹਾ। ਔਰ ਇਹਦਾ ਜਿਹੜਾ ਇਲਾਜ ਆ, ਇਹਦਾ ਜਿਹੜਾ ਹੱਲ ਵਾ, ਉਹ ਕਰਨ ਲਈ ਜਿਸ ਪਾਸੇ ਨੂੰ ਸਾਨੂੰ ਜਾਣਾ ਚਾਹੀਦਾ ਸੀ ਉਧਰ ਨੂੰ ਅਸੀਂ ਨਹੀਂ ਗਏ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਭਾਈ ਗੁਰਦੀਪ ਸਿੰਘ ਦੀਪਾ ਹੇਰਾ ਅਤੇ ਉਹਦੇ ਉਹ ਸਾਥੀ ਜਿਨ੍ਹਾਂ ਨੇ ਪੰਥ ਲਈ ਸੇਵਾ ਕੀਤੀ, ਕੌਮ ਦੀ ਚੜ੍ਹਦੀ ਕਲਾ ਲਈ ਸੇਵਾ ਕੀਤੀ, ਉਹਨਾਂ ਦੀਆਂ ਫੋਟੋਆਂ ਲਵਾ ਦਿਓ, ਤਸਵੀਰਾਂ ਲਵਾ ਦਿਓ। ਕਿਉਂਕਿ ਸਿੱਖ ਸੰਘਰਸ਼ ਦੇ ਬਹੁਤ ਵੱਡੇ ਵੱਡੇ ਨਾਇਕਾਂ ਦੀਆਂ, ਜਿਨ੍ਹਾਂ ਦੀ ਘਾਲ ਕਮਾਈ ਨੂੰ ਪੰਥ ਸਲਾਮ ਕਰਦਾ, ਉਹਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗੀਆਂ ਹੋਈਆਂ ਨੇ। ਤੇ ਉਹਦੇ ਨਾਲ ਇੱਕ ਸਿੱਧਾ ਮੈਸੇਜ, ਜਿਹੜਾ ਸੁਨੇਹਾ, ਉਹ ਸਾਰਿਆਂ ਨੂੰ ਚਲੇਗਾ। ਭਾਈ ਗੁਰਦੀਪ ਸਿੰਘ ਦੀਪਾ ਹੇਰਾ ਦੀ ਫੋਟੋ ਲੱਗਣ ਦਾ ਅਰਥ ਇਹ ਆ ਕਿ ਪੰਥ ਅਤੇ ਪੰਜਾਬ ਦੇ ਨਾਇਕ ਆ ਜਿਹੜੇ, ਉਹ ਕੌਣ ਨੇ। ਇਹ ਆਪਣੇ ਆਪ ਦੇ ਵਿੱਚ ਹੀ ਇੱਕ ਸੁਨੇਹਾ ਹੋਊਗਾ ਸਾਰੇ ਸਿੱਖ ਭਾਈਚਾਰੇ ਨੂੰ ਤੇ ਗੈਰ ਸਿੱਖ ਭਾਈਚਾਰੇ ਨੂੰ ਕਿ ਭਾਈ ਸਾਡੇ ਨਾਇਕ ਅਮਰ ਸਿੰਘ ਚਮਕੀਲੇ ਵਰਗੇ ਨਹੀਂ ਹੈ, ਸਾਡੇ ਨਾਇਕ ਭਾਈ ਗੁਰਦੀਪ ਸਿੰਘ ਦੀਪਾ ਹੇਰਾ ਵਰਗੇ ਨੇ।
ਇਸ ਤੋਂ ਅਗਲੀ ਗੱਲ ਇਹਦੇ ਨਾਲ ਹੀ ਬ੍ਰਾਹਮਣਵਾਦ ਨੂੰ ਇੱਕ ਆਪਾਂ ਜਵਾਬ ਦੇ ਦਿੱਤਾ। ਜੇ ਅਸੀਂ ਕੇਂਦਰੀ ਸਿੱਖ ਅਜਾਇਬ ਘਰ 'ਚ ਗੁਰਦੀਪ ਸਿੰਘ ਦੀਪੇ ਹੋਰਾਂ ਦੀ ਤਸਵੀਰ ਲਵਾ ਲਈ, ਉਹ ਜਵਾਬ ਇਹ ਕਿ ਤੁਸੀਂ ਬ੍ਰਾਹਮਣਵਾਦੀਓ ਭੁੱਲ ਜਾਓ ਦਿੱਲੀ ਤੇ ਨਾਗਪੁਰ ਦੀ ਭਾਰਤੀ ਖੁਫੀਆ ਏਜੰਸੀਆਂ ਦੀ, ਹਿੰਦੂ ਤਵੀਆਂ ਦੀ, ਆਰੀਅਨ ਨਸਲ ਦੀ ਇਹ ਜਿੱਦ ਵਾ ਕਿ ਅਸੀਂ ਦੱਸਾਂਗੇ ਕਿ ਸਿੱਖ ਕਿਹਨੂੰ ਨਾਇਕ ਮੰਨਣਗੇ, ਕਿਹਨੂੰ ਖਲਨਾਇਕ ਮੰਨਣਗੇ, ਸਿੱਖਾਂ ਨੇ ਕਿਹਨੂੰ ਆਪਦਾ ਦੋਸਤ ਮੰਨਣਾ, ਕਿਹਨੂੰ ਦੁਸ਼ਮਣ ਮੰਨਣਾ। ਅਸੀਂ ਦੱਸਾਂਗੇ ਕਿ ਸਿੱਖੋ ਤੁਸੀਂ ਕੀ ਖਾਣਾ, ਕੀ ਪਹਿਨਣਾ, ਕੀ ਕਰਨਾ ਤੇ ਕੀ ਨਹੀਂ ਕਰਨਾ। ਇਹ ਜਿਹੜੀ ਜਿੱਦ ਪਿਛਲੇ ਲੰਮੇ ਅਰਸੇ ਤੋਂ ਬ੍ਰਾਹਮਣਵਾਦੀਆਂ ਨੇ ਫੜੀ ਹੋਈ, ਇਹ ਜਿੱਦ ਹੀ ਇਸ ਮੌਕੇ ਚਮਕੀਲੇ ਵਾਲੇ ਵਿਵਾਦ ਮੌਕੇ ਦਿਖ ਰਹੀ ਆ ਕਿ ਉਹ ਕਹਿੰਦੇ ਆ ਕਿ ਚਮਕੀਲਾ ਸਿੱਖਾਂ ਦਾ ਪੰਜਾਬ ਦਾ ਹੀਰੋ, ਪੰਜਾਬ ਦਾ ਹੀਰੋ ਚਮਕੀਲਾ ਕਿਵੇਂ ਹੋ ਸਕਦਾ? ਪੰਜਾਬ ਦਾ ਹੀਰੋ ਭਾਈ ਗੁਰਦੀਪ ਸਿੰਘ ਦੀਪਾ ਹੇਰਾਂਵਾਲਾ ਹੈ, ਅਮਰ ਸਿੰਘ ਚਮਕੀਲਾ ਨਹੀਂ ਹੈ। ਇਹ ਗੱਲ ਦੱਸਣ ਲਈ, ਇਹ ਗੱਲ ਜਚਾਉਣ ਲਈ ਸਾਨੂੰ ਗੰਦ ਵਗਣ ਦੀ, ਗਾਲਾਂ ਕੱਢਣ ਦੀ ਜਾਂ ਚਮਕੀਲੇ ਦੇ ਸਮਰਥਕਾਂ ਨੂੰ ਚੜਾਉਣ ਦੀ ਜਾਂ ਜਲੀਲ ਕਰਨ ਦੀ ਲੋੜ ਨਹੀਂ। ਸਾਨੂੰ ਭਾਈ ਗੁਰਦੀਪ ਸਿੰਘ ਦੀਪਾ ਹੇਰਾਂਵਾਲੇ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਵਾ ਲੈਣ ਤੋਂ ਬਾਅਦ ਸਾਡਾ ਡੰਗ ਸਰਜੂ, ਸਾਡਾ ਕੰਮ ਸਰਜੂ। ਸੋ ਇੰਨੀ ਗੱਲ ਦੇ ਨਾਲ ਹੀ ਸਾਰਾ ਮਾਮਲਾ ਹੱਲ ਹੋ ਜੂ ਕਿ ਭਾਈ ਗੁਰਦੀਪ ਸਿੰਘ ਦੀਪਾ ਹੇਰਾਂਵਾਲਾ ਸਾਡਾ ਹੀਰੋ ਹੈ। ਹੁਣ ਅਗਲੀ ਗੱਲ ਇਹ ਕਿ ਜਿਹੜੇ ਇਸ ਮੌਕੇ ਚਮਕੀਲੇ ਵਾਲੇ ਵਿਵਾਦ ਵਿੱਚ ਇੱਕ ਦੂਜੇ ਨੂੰ ਆਮੋ ਸਾਹਮਣੇ ਖੜ ਕੇ ਗੰਦ ਬਕ ਰਹੇ ਨੇ, ਗਾਲੋ ਗਾਲੀ ਹੋ ਰਹੇ ਨੇ, ਇਹ ਬੰਦੇ ਕੌਣ ਨੇ? ਇੱਕ ਤਾਂ ਚਮਕੀਲੇ ਦੇ ਪੱਖ ਵਿੱਚ ਭਗਤਾ ਦਿੱਤੇ ਗਏ ਬ੍ਰਾਹਮਣਵਾਦ ਵੱਲੋਂ ਉਹ ਲੋਕ, ਆਰੀਅਨ ਨਸਲ ਵੱਲੋਂ, ਹਿੰਦੂਤਾ ਵੱਲੋਂ ਉਹ ਭਗਤਾਏ ਲੋਕ ਨੇ ਜਿਨ੍ਹਾਂ ਨੂੰ ਬ੍ਰਾਹਮਣਵਾਦ ਨੀਚ ਕਹਿੰਦਾ, ਜਾਣੀ ਕਿ ਦਲਿਤ, ਸ਼ੂਦਰ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਦੇਤਾ ਕਿ ਚਮਕੀਲਾ ਤੁਹਾਡਾ ਬੰਦਾ ਸੀ ਤੇ ਇਹ ਜੱਟਾਂ ਨੇ ਉਹਨੂੰ ਮਾਰੇ, ਖਾਲਿਸਤਾਨੀਆਂ ਨੇ ਉਹਨੂੰ ਮਾਰੇ। ਸੋ ਇੱਕ ਪਾਸੇ ਜੱਟ ਤੇ ਖਾਲਿਸਤਾਨੀ, ਇੱਕ ਪਾਸੇ ਇਹ ਦਲਿਤ ਭਾਈਚਾਰੇ ਨੂੰ ਪੜਾਤਾ। ਪਰ ਇਹ ਦੋਨੇ, ਇਹ ਸਾਰੇ ਜੇ ਪਿੱਛੇ ਚੱਲੀਏ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਤਾਂ ਇਹ ਸਾਰੇ ਦੇ ਸਾਰੇ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ ਨੇ। ਸਿੱਖ ਸਮਾਜ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕਾਂ ਦਾ ਸਮੂਹ ਆ। ਇਹਦੇ ਵਿੱਚ ਉਹ ਸਾਰੇ ਲੋਕ ਆਏ ਸੀ ਜਿਹੜੇ ਲੋਕਾਂ ਨੇ ਬੀਤੇ ਦੌਰ ਦੇ ਵਿੱਚ ਸਦੀਆਂ ਤੱਕ ਬ੍ਰਾਹਮਣਵਾਦ ਤੋਂ ਜ਼ੁਲਮ ਝੱਲਿਆ, ਉਹਦਾ ਸ਼ੋਸ਼ਣ ਝੱਲਿਆ। ਅੱਜ ਚਮਕੀਲੇ ਦੇ ਬਹਾਨੇ ਇੱਕ ਦੂਜੇ ਦੇ ਜੁੰਡੇ ਫੜਨ ਨੂੰ ਫਿਰਦੇ ਇਹ ਲੋਕ ਤਾਂ ਬ੍ਰਾਹਮਣਵਾਦ ਦੇ ਸਤਾਏ ਹੋਏ ਨੇ ਤੇ ਅੱਜ ਬ੍ਰਾਹਮਣਵਾਦ ਪਾਸੇ ਬੈਠ ਕੇ ਤਾੜੀਆਂ ਮਾਰਦਾ ਹੋਊਗਾ ਕਿ ਚਮਕੀਲਾ ਵਿਚਾਲੇ ਛੱਡਤਾ। ਅੱਧੇ ਕੇ ਚਮਕੀਲੇ ਦੇ ਹੱਥ ਚੋ ਕੇ ਦੂਜਿਆਂ ਨੂੰ ਗਾਲਾਂ ਕੱਢੀ ਜਾਂਦੇ ਨੇ, ਅੱਧੇ ਕੇ ਚਮਕੀਲੇ ਦੇ ਵਿਰੋਧ ਖੜ ਕੇ ਦੂਜਿਆਂ ਨੂੰ ਗਾਲਾਂ ਕੱਢੀ ਜਾਂਦੇ ਨੇ। ਮੇਰਾ ਤਾਂ ਡੰਗ ਸਰ ਗਿਆ। ਉਹ ਸਾਰੇ ਬੰਦੇ ਜਿਨ੍ਹਾਂ ਨੇ ਬ੍ਰਾਹਮਣਵਾਦ ਖਿਲਾਫ ਇਕੱਠੇ ਹੋ ਕੇ ਲੜਨਾ ਸੀ, ਅੱਜ ਚਮਕੀਲੇ ਦੇ ਬਹਾਨੇ ਇੱਕ ਦੂਜੇ ਦੇ ਨਾਲ ਲੜ ਰਹੇ ਨੇ। ਇਹ ਜਿੱਤ ਕਿਹਦੀ ਹੈ ਜੀ? ਕਿਹਦੀ ਜਿੱਤ? ਇਹ ਬ੍ਰਾਹਮਣਵਾਦ ਦੀ ਜਿੱਤ। ਹੁਣ ਤੁਸੀਂ ਇਹ ਸੋਚੋ ਕਿ ਜਿਹੜੇ ਸਿੱਖ ਨਹੀਂ ਸਨ, ਜਿਹੜੇ ਦਲਿਤ ਭਾਈਚਾਰੇ ਦੇ ਭਾਰਤ ਤੋਂ ਬਾਹਰ ਲੋਕ ਨੇ, ਉਹਨਾਂ ਨੂੰ ਇਸ ਮੌਕੇ ਬ੍ਰਾਹਮਣਵਾਦ ਉਹਨਾਂ ਦੇ ਹੱਕ 'ਚ ਖੜ ਕੇ ਇਹ ਕਹਿ ਰਿਹਾ ਅਸੀਂ ਤੁਹਾਡੇ ਨਾਲ ਆ। ਇਹ ਜਿਹੜੇ ਖਾਲਿਸਤਾਨੀ ਨੇ, ਇਹ ਜਿਹੜੇ ਸਿੱਖ ਨੇ, ਇਹ ਜਿਹੜੇ ਜੱਟ ਨੇ, ਇਹ ਬਹੁਤ ਭੈੜੇ ਨੇ। ਇਹ ਤਾਂ ਅਸੀਂ ਤੁਹਾਨੂੰ ਬਚਾਈ ਫਿਰਦੇ ਆ, ਨਹੀਂ ਜਿਵੇਂ ਚਮਕੀਲਾ ਮਾਰਿਆ ਤੁਹਾਨੂੰ ਏਦਾਂ ਮਾਰਨ। ਜਿਸ ਬ੍ਰਾਹਮਣਵਾਦ ਨੇ, ਸਦੀਆਂ ਤੋਂ ਬ੍ਰਾਹਮਣਵਾਦ ਨੇ ਜਿਨ੍ਹਾਂ ਦਾ ਖੂਨ ਚੂਸਿਆ, ਸ਼ੋਸ਼ਣ ਕੀਤਾ, ਅੱਜ ਉਹ ਉਹਨਾਂ ਦੇ ਸਿਰ ਦੇ ਖੜ ਕੇ ਉਹਨਾਂ ਨੂੰ ਸਰਪ੍ਰਸਤੀ ਦਿਖਾ ਕੇ ਅਸਲ ਵਿੱਚ ਕੀ ਕਰ ਰਿਹਾ? ਉਸ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਾ ਰਿਹਾ ਜਿਨੇ ਇਹਨਾਂ ਲੋਕਾਂ ਦੀ ਛਤਰੀ ਬਣ ਕੇ ਇਹਨਾਂ ਦੀ ਬਾਹ ਫੜੀ ਸੀ। ਇਹ ਉਹ ਕਿਲਾ ਬਣਿਆ ਸੀ ਸਿੱਖੀ ਜਿਹਨੇ ਬ੍ਰਾਹਮਣਵਾਦ ਦੇ ਸਤਾਏ ਲੋਕਾਂ ਨੂੰ ਛਾਂ ਦਿੱਤੀ ਸੀ। ਇਸ ਮੱਕੜ ਜਾਲ ਨੂੰ ਸਮਝ ਕੇ ਕੋਈ ਹੱਲ ਕੱਢਣ ਦੀ ਬਜਾਏ ਸਾਡੇ ਬੰਦੇ ਇਸ ਗੱਲ ਤੇ ਆਏ ਨੇ ਵੀ ਅਸੀਂ ਦੂਜਿਆਂ ਨੂੰ ਜਿਹੜਾ ਜ਼ਿਆਦਾ ਵੱਡੀ ਗਾਲ ਕੱਢੂਗਾ ਉਹ ਘੈਂਟ। ਭਾਈ ਅਸਲੀਅਤ ਇਹ ਹੈ ਕਿ ਅੱਜ ਬਹੁਤ ਸਾਰੇ ਲੋਕਾਂ ਦੇ ਦਿਲ ਦਿਮਾਗ ਵਿੱਚ ਸਿੱਖੀ ਅਤੇ ਸਿੱਖਾਂ ਖਿਲਾਫ ਬਹੁਤ ਕੜੱਤਣ ਅਤੇ ਨਫ਼ਰਤ ਭਰਨ ਵਿੱਚ ਬ੍ਰਾਹਮਣਵਾਦ ਕਾਮਯਾਬ ਹੋ ਰਿਹਾ ਕਿ ਇਹ ਚਮਕੀਲੇ ਨੂੰ ਗਾਲਾਂ ਕੱਢਦੇ ਆ, ਚਮਕੀਲੇ ਦੇ ਕਤਲ ਕਰਨ ਵਾਲਿਆਂ ਨੂੰ ਸੈਲੀਬ੍ਰੇਟ ਕਰਦੇ ਆ। ਇਵੇਂ ਹੀ ਕੁਝ ਬੰਦਿਆਂ ਨੂੰ ਕਿਸੇ ਹੋਰ ਬਹਾਨੇ, ਕੁਝ ਬੰਦਿਆਂ ਨੂੰ ਹੋਰ ਬਹਾਨੇ, ਇਸ ਤਰੀਕੇ ਨਾਲ ਸਹਿਜੇ ਪਿਛਲੇ ਲੰਮੇ ਚਿਰ ਤੋਂ ਬ੍ਰਾਹਮਣਵਾਦ ਦਿੱਲੀ, ਨਾਗਪੁਰ, ਆਰੀਅਨ ਨਸਲ ਇਸ ਨੁਕਤੇ ਤੇ ਕੰਮ ਕਰ ਰਹੀ ਆ ਕਿ ਭਾਰਤ ਦੇ ਹਰ ਇੱਕ ਵਾਸੀ ਨੂੰ
ਕੋਈ ਨਾ ਕੋਈ ਠੋਸ ਕਾਰਨ, ਕੋਈ ਨਾ ਕੋਈ ਠੋਸ ਬਹਾਨਾ ਦੇਣਾ ਕਿ ਉਹ ਸਿੱਖੀ ਅਤੇ ਸਿੱਖਾਂ ਨੂੰ ਆਪਦਾ ਦੁਸ਼ਮਣ ਮੰਨੇ, ਤਾਂ ਕਿ ਜਦੋਂ ਭਾਰਤੀ ਹਿੰਦੂਤਵੀ ਵਰਗ ਨਸਲ ਘਾਤ ਕਰੇ, ਨਸਲ ਕੁਸ਼ੀ ਕਰੇ ਸਿੱਖਾਂ ਦੀ, ਉਦੋਂ ਸਾਰੇ ਭਾਰਤ ਦੇ ਲੋਕ ਕਹਿਣ ਇਹ ਬਹੁਤ ਭੈੜੇ ਆ, ਇਹਨਾਂ ਨਾਲ ਬਹੁਤ ਵਧੀਆ ਹੋ ਰਿਹਾ ਜੋ ਇਸ ਵੇਲੇ ਹੋ ਰਿਹਾ। ਭਾਈ ਅਸਲੀਅਤ ਨੂੰ ਸਮਝ ਕੇ ਕੋਈ ਠੋਸ ਕਦਮ ਬਣਾਏ, ਪਰ ਨਾ ਤਾਂ ਸਾਡੀ ਕੌਮ ਦੇ ਚਿੰਤਕ ਬੋਲ ਰਹੇ ਨੇ, ਨਾ ਵਿਦਵਾਨ ਬੋਲ ਰਹੇ ਨੇ, ਨਾ ਸਾਡੀ ਕੌਮ ਦੇ ਅਕਾਲ ਤਖਤ ਦੇ ਜਥੇਦਾਰਾਂ ਨੂੰ, ਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਫਿਕਰ। ਜਦੋਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਮੈਂ ਕਿਹਾ ਸੀ ਨਾ ਕਿ ਹੁਣ ਸਾਡੇ ਬੰਦੇ ਸੋਚ ਸਕਦੇ ਆ ਵੀ ਚਮਕੀਲੇ ਵਰਗੇ ਵਿਸ਼ੇ ਉੱਤੇ ਆਪਾਂ ਖਾਲਿਸਤਾਨੀਆਂ ਨੇ ਬੋਲ ਕੇ ਕੀ ਲੈਣਾ। ਭਾਈ ਬੋਲ ਕੇ ਇਹ ਲੈਣਾ ਕਿ ਚਮਕੀਲਾ ਕੀ ਗਾਉਂਦਾ ਕੀ ਨਹੀਂ ਗਾਉਂਦਾ, ਉਹ ਮਾਰਤਾ ਜਾਂ ਉਹ ਕੀ ਹੋ ਗਿਆ, ਉਹ ਗੱਲ ਜੁਦਾ। ਪਰ ਇਸ ਨੁਕਤੇ ਦੇ ਬਹਾਨੇ ਸਾਡੀ ਕੌਮ ਦੇ ਖਿਲਾਫ ਲੋਕਾਂ ਦੇ ਦਿਲ ਦਿਮਾਗ ਵਿੱਚ ਜਿਹੜੀ ਨਫ਼ਰਤ ਭਰੀ ਜਾ ਰਹੀ ਹੈ, ਜਿਸ ਤਰੀਕੇ ਨਾਲ ਇੱਕ ਟਰੈਪ, ਇੱਕ ਜਾਲ ਫੈਲਾ ਕੇ ਸਾਡੇ ਬੰਦਿਆਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾਇਆ ਜਾ ਰਿਹਾ, ਤੇ ਇਹ ਮਾਹੌਲ ਨਿਸ਼ਚਿਤ ਕੀਤਾ ਜਾ ਰਿਹਾ ਕਿ ਜਦੋਂ ਵੀ ਸਿੱਖਾਂ ਦੀ ਨਸਲਕੁਸ਼ੀ ਹੋਵੇ, ਸਾਰੇ ਭਾਰਤ ਦੇ ਵਿੱਚੋਂ ਤਾੜੀਆਂ ਵੱਜਣ ਕਿ ਇਹਨਾਂ ਦੇ ਗਲਾਂ 'ਚ ਟਾਇਰ ਚੱਜ ਹਲਦਾ ਪਾਓ, ਇਹ ਇਦਾਂ ਹੀ ਲੋਟ ਆਉਣੇ। ਤੇ ਜਿਹੜੀਆਂ ਕੌਮਾਂ ਆਪਦੇ ਸਾਰੇ ਪੱਖਾਂ ਉੱਤੇ ਧਿਆਨ ਨਾ ਕਰਨ, ਚਰਚਾ ਨਾ ਕਰਨ, ਉਹ ਮਰ ਜਾਂਦੀਆਂ ਹੁੰਦੀਆਂ, ਡੁੱਬ ਜਾਂਦੀਆਂ ਹੁੰਦੀਆਂ। ਆਪਾਂ ਸੋਚੋ ਤਾਂ ਸਹੀ, ਆਪਾਂ ਕਿੰਨਾ ਨੂੰ ਵੈਰੀ ਬਣਾ ਰਹੇ ਹਾਂ। ਮੈਂ ਇੱਕ ਜ਼ਰੂਰੀ ਨੁਕਤਾ ਹੋਰ ਸਾਂਝਾ ਕਰਕੇ ਪ੍ਰੋਗਰਾਮ ਦੀ ਸਮਾਪਤੀ ਕਰਨ ਵਾਲੇ ਪਾਸੇ ਵਧਣਾ। ਜਦੋਂ ਮਾਝੇ ਮਾਲਵੇ ਦੇ ਬਠਿੰਡਾ ਏਰੀਏ ਦੇ ਵਿੱਚ ਭੁੱਚੋਂ ਵਾਲੇ ਇੱਕ ਡੇਰੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਜਾਤ ਪਾਤ ਦੇ ਨਾਂ ਤੇ ਵਿਤਕਰੇ ਕੀਤੇ ਗਏ, ਉੱਥੇ ਅੱਡ-ਅੱਡ ਜਾਤਾਂ ਦੇ ਭਾਂਡੇ ਰੱਖੇ ਗਏ, ਉੱਥੇ ਅੱਡ-ਅੱਡ ਜਾਤਾਂ ਦੇ ਕਾਰਡ ਵਿਛਾਏ ਗਏ। ਜਿਹੜੀ ਆਪਾਂ ਸਿੱਖ ਭਾਈਚਾਰੇ ਨੂੰ ਇਕੱਠਾ ਰੱਖਣ ਦੇ ਲਈ 4 ਨੁਕਤੇ ਨੇ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ। ਇੱਕ ਤਾਂ ਹੈਗਾ ਵੀ ਅੰਮ੍ਰਿਤ ਸਾਰਿਆਂ ਨੂੰ ਇੱਕੋ ਬਾਟੇ ਤੋਂ ਛਕਾਇਆ ਜਾਂਦਾ ਰਿਹਾ ਹੈ, ਪਰ ਇਸ ਮੌਕੇ ਸਾਡੇ ਸਮਾਜ ਵਿੱਚ ਅੱਡ-ਅੱਡ ਜਾਤਾਂ ਦੇ ਆਧਾਰ ਤੇ ਅੱਡ-ਅੱਡ ਬਾਟੇ, ਚੌਥੇ ਪੌੜੇ ਦੇ ਸਿੱਖ ਕਹਿ ਕੇ ਕਰਵੈਤ ਪਤਾ ਨਹੀਂ ਕਿਸ ਬ੍ਰਾਹਮਣਵਾਦ ਦੇ ਨਜ਼ਰੀਏ ਤੋਂ ਚੱਲੀ। ਦੂਜਾ, ਅਸੀਂ ਸਾਡੇ 'ਚ ਇਕੱਠੇ ਰੱਖਣ ਦੇ ਲਈ ਸੰਗਤ। ਤੀਜੀ, ਪੰਗਤ। ਸੰਗਤ ਵਿੱਚ ਆ ਕੇ ਕੋਈ ਵੀ ਬੰਦਾ ਜਿੱਥੇ ਮਰਜੀ ਸੱਜ ਸਕਦਾ ਹੈ, ਪਰ ਸਮਾਜ ਦੇ ਅੰਦਰ ਕੁਝ ਇਹੋ ਜਿਹੇ ਸਥਾਨ ਵੀ ਹੈਗੇ ਆ ਜਿੱਥੇ ਇੱਕ ਆਪਦੇ ਆਪ ਨੂੰ ਦਲਿਤ ਜਾਂ ਨੀਚ ਸਮਝਿਆ ਜਾਣ ਵਾਲਾ, ਬ੍ਰਾਹਮਣਵਾਦ ਵੱਲੋਂ ਨੀਚ ਸਮਝਿਆ ਜਾਣ ਵਾਲਾ ਬੰਦਾ ਆਪਦੀ ਬਰਾਦਰੀ 'ਚ ਬਹਿ ਗਿਆ। ਦੂਜਾ, ਤੀਜਾ, ਹੌਲੀ-ਹੌਲੀ ਸਾਫ਼ ਪਤਾ ਲੱਗਣ ਲੱਗ ਗਿਆ ਕਿ ਇਹ ਜਿਹੜੀ ਸੰਗਤ ਆ ਇਹ ਕਿੰਨਾ ਦੀ ਆ ਤੇ ਆਹ ਕਿੰਨਾ ਦੀ। ਇੱਕ ਪੰਗਤ ਜਿਹੜੀ ਤੁਹਾਨੂੰ ਦੱਸ ਕੇ ਹਟਿਆ ਕਿ ਬਹੁਤ ਸਾਰੇ ਇਹੋ ਜਿਹੇ ਡੇਰੇ ਆ ਜਿੱਥੇ ਅੱਡ-ਅੱਡ ਬਰਾਦਰੀ ਦੇ ਨਾਂ ਦੇ ਉੱਤੇ ਪੰਗਤ ਜਿਹੜੀ ਆ ਉਹ ਲਾਈ ਜਾਂਦੀ ਰਹੀ। ਉਸ ਤੋਂ ਅੱਗੇ ਗੁਰਦੁਆਰਾ ਸਾਨੂੰ ਇਕੱਠੇ ਰੱਖਣ ਵਾਲਾ ਸੀ। ਪਹਿਲਾ ਸੀ ਅੰਮ੍ਰਿਤ ਇਕੱਠੇ ਰੱਖਦਾ, ਉੱਥੇ ਤਰੇੜ ਆ ਗਈ। ਦੂਜੀ ਸੰਗਤ ਸੀ, ਉੱਥੇ ਤਰੇੜ ਪਾਤੀ। ਤੀਜਾ ਪੰਗਤ, ਉੱਥੇ ਤਰੇੜ ਪਾਤੀ। ਅੱਗੇ ਆਇਆ ਸੀ ਗੁਰਦੁਆਰਾ, ਤੇ ਗੁਰਦੁਆਰੇ ਬਣ ਗਏ ਰਾਮਗੜੀਆਂ ਦਾ ਗੁਰਦੁਆਰਾ, ਜੱਟਾਂ ਦਾ ਗੁਰਦੁਆਰਾ, ਮਜ਼੍ਹਬੀਆਂ ਦਾ ਗੁਰਦੁਆਰਾ, ਫਲਾਨਿਆਂ ਦਾ ਗੁਰਦੁਆਰਾ। ਸੋ ਇਸ ਤਰੀਕੇ ਨਾਲ ਸਾਡੇ ਅੰਦਰ ਇਹ ਸਾਰਾ ਕੁਝ ਉਹਦੇ ਮਾਲਵੇ ਦੇ ਬਠਿੰਡਾ ਖੇਤਰ ਵਿੱਚ, ਬਠਿੰਡੇ ਦੇ ਨਾਲੇ ਬੈਲਟ ਵਿੱਚ ਬਹੁਤ ਵੱਡੇ ਪੱਧਰ ਤੇ ਜਦੋਂ ਚੱਲ ਰਿਹਾ ਸੀ, ਉਦੋਂ ਖਾੜਕੂਵਾਦ ਦਾ ਸਿਖਰ ਸੀ। ਸਾਨੂੰ ਚੰਗੀ ਤਰ੍ਹਾਂ ਚੇਤੇ ਆ ਕਿ ਉਦੋਂ ਇਹ ਗੱਲ ਚੱਲੀ ਸੀ ਕਿ ਇਸ ਡੇਰੇ ਦੇ ਖਿਲਾਫ ਕੁਝ ਕਰ ਦਿੱਤਾ ਜਾਵੇ, ਕਿਉਂਕਿ ਇਹ ਡੇਰਾ ਪੰਜਾਬ ਦੀ ਧਰਤੀ ਉੱਤੇ ਪੰਥ ਦੇ ਅੰਦਰ ਜਾਤ ਪਾਤ ਦੇ ਨਾਂ ਦੇ ਉੱਤੇ ਜੋ ਜ਼ਹਿਰ ਬਣ ਰਿਹਾ ਇਹ ਲੈ ਬੈਠੂ। ਜਿਨ੍ਹਾਂ ਲੋਕਾਂ ਨੂੰ ਇਸ ਜਾਤ ਪਾਤ ਦੇ ਨਾਂ ਤੇ ਕਲੰਕ ਵਾਂਗੂ ਝੱਲਣਾ ਪਿਆ, ਉਹ ਫਿਰ ਡੇਰਾ ਸਾਸੇ ਜਾਣ ਲੱਗ ਗਏ। ਡੇਰਾ ਸਾਸੇ ਵਾਲਿਆਂ ਨੂੰ ਉਹਨਾਂ ਨੂੰ ਨਹੀਂ ਪੁੱਛਿਆ ਕਿ ਤੁਸੀਂ ਕਿਹੜੀ ਜਾਤ ਦੇ ਹੋ, ਤੁਸੀਂ ਕਿਹੜੀ ਬਰਾਦਰੀ ਦੇ ਹੋ। ਉਹਨਾਂ ਨੇ ਹੌਲੀ-ਹੌਲੀ ਆਪਦੀ ਤਾਕਤ ਵਧਾਈ। ਜਦੋਂ ਉਹਨਾਂ ਨੇ ਪੰਥ ਨੂੰ ਚੈਲੰਜ ਕੀਤਾ, ਜਦੋਂ ਉਹਨਾਂ ਨੇ ਸਰਸੇ ਵਾਲਿਆਂ ਨੇ ਕੌਮ ਨੂੰ ਦੁਖੀ ਕੀਤਾ, ਜਦੋਂ ਜੰਗ ਛਿੜੀ, ਜਦੋਂ ਟਕਰਾਅ ਹੋਇਆ, ਜਿਹੜੇ ਬੰਦੇ ਬਠਿੰਡੇ ਦੇ ਵਿੱਚ ਸਲਾਬਤਪੁਰਾ ਕਾਂਡ ਤੋਂ ਬਾਅਦ ਕਹਿੰਦੇ ਕਹਾਉਂਦੇ ਸਿੱਖਾਂ ਦੇ ਡਾਂਗਾਂ ਲੈ ਕੇ ਟੁੱਟਣ ਨੂੰ ਖੜੇ ਸੀ, ਉਹ ਉਹਨਾਂ ਬਰਾਦਰੀਆਂ ਦੇ ਸੀ ਜਿਨ੍ਹਾਂ ਨੂੰ ਭੁੱਚੋ ਵਾਲੇ ਡੇਰੇ ਦੇ ਕਰਕੇ ਸਿੱਖੀ ਛੱਡਣੀ ਪਈ। ਡੇਰਾ ਸਰਸਾ ਦੀ ਉਹਨਾਂ ਸਾਰਿਆਂ ਨੇ ਸ਼ਰਨ ਲਈ, ਤੇ ਉਹਨਾਂ ਸਾਰਿਆਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਦੇ ਨਾ ਕਦੇ ਸਿੱਖੀ ਨਾਲ ਵਾਹ ਵਾਸਤਾ ਰਿਹਾ ਸੀ। ਪਰ ਆਪਾਂ ਉਦੋਂ ਮੌਕੇ ਸਿਰ ਬਿਮਾਰੀ ਨੂੰ ਸਮਝਿਆ ਨਹੀਂ,
ਇਲਾਜ ਨਹੀਂ ਕੀਤਾ, ਉਦੋਂ ਫਿਰ ਉਹ ਸਰਸੇ ਵਾਲੇ ਬੱਲੀਓਂ ਡਾਂਗਾ ਚੱਕ ਕੇ ਖੜੇ ਸੀ। ਤੇ ਸਾਡੇ ਭਾਈਚਾਰੇ ਦੇ ਸਿੱਖ ਲੋਕ ਜਦੋਂ ਉੱਥੇ ਸਨਤਪੁਰਾ ਕਾਂਡ ਚ ਗਏ, ਸਾਡੇ ਨਾਲ ਕੁੱਟਮਾਰ ਕਰਨ ਵਾਲੇ ਕੋਈ ਦਿੱਲੀ ਦੱਖਣ ਤੋਂ ਨਹੀਂ ਆਏ, ਕੋਈ ਯੂਪੀ ਬਿਹਾਰ ਤੋਂ ਨਹੀਂ ਸੀ, ਕੋਈ ਬੰਬੇ, ਕੋਈ ਤਾਮਿਲਨਾਡੂ, ਉੜੀਸਾ ਤੋਂ ਨਹੀਂ ਸੀ ਆਏ। ਇਹ ਹਾਰਡ ਟਰੁੱਥ ਵਾ, ਸਾਡੇ ਸਾਰਿਆਂ ਲਈ ਡੁੱਬ ਕੇ ਮਰ ਜਾਣ ਵਾਲੀ ਗੱਲ ਆ ਕਿ ਉਹ ਸਾਡੇ ਹੀ ਪੰਜਾਬ ਦੇ ਪੁੱਤ ਸੀ। ਇਵੇਂ ਹੀ ਤੁਸੀਂ ਕਿਸੇ ਦਿਨ ਲਿਸਟ ਬਣਾ ਕੇ ਦੇਖਿਓ ਉਹਨਾਂ ਸਾਰੇ ਦੋਸਤਾਂ ਦੀ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕੀਤੀਆਂ ਨੇ। ਉਹ ਵੀ ਉਹਨਾਂ ਦੇ ਨਾਵਾਂ ਤੋਂ ਹੀ ਪਤਾ ਲੱਗ ਜਾਂਦਾ ਜਿੱਥੇ ਸਿੰਘ ਅੱਖਰ ਮਗਰ ਲੱਗਿਆ ਹੁੰਦਾ ਵੀ ਸਿੱਖਾਂ ਦੇ ਸਿੱਖ ਪਰਿਵਾਰਾਂ 'ਚ ਜੰਮੇ ਸੀ। ਇਹ ਸਾਰੇ ਦੇ ਸਾਰੇ ਲੋਕ ਇੰਨੇ ਜ਼ਿਆਦਾ ਕਿਵੇਂ ਗਰਕ ਗਏ ਕਿ ਸਿੱਖਾਂ ਦੇ ਡਾਂਗਾ ਮਾਰਨ ਨੂੰ ਤਿਆਰ ਹੋ ਗਏ, ਸਿੱਖਾਂ ਉੱਤੇ ਜ਼ੁਲਮ ਕਰਨ ਨੂੰ ਤਿਆਰ ਹੋ ਗਏ, ਸਿੱਖਾਂ ਦੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਅਦਬ ਕਰਨ ਲਈ ਤਿਆਰ ਹੋ ਗਏ। ਇੱਥੇ ਤੱਕ ਕਿਹੜੇ ਹਾਲਾਤਾਂ ਕਰਕੇ ਹੋ ਗਏ, ਇਵੇਂ ਦੀ ਹੀ ਗੱਲ ਇਸ ਮੌਕੇ ਬਣਾਈ ਜਾ ਰਹੀ ਹੈ। ਸੋ ਸਾਡੇ ਖਿਲਾਫ ਪੰਥ ਅਤੇ ਪੰਜਾਬ ਦੇ ਖਿਲਾਫ ਇੱਕ ਬਹੁਤ ਵੱਡਾ ਵਰਗ ਜਿਹੜਾ ਹੈਗਾ ਉਹ ਤਿਆਰ ਕੀਤਾ ਜਾ ਰਿਹਾ ਹੈ। ਉਹ ਸਾਨੂੰ ਮਹਿਸੂਸ ਕਰਨਾ ਪਊ, ਸਾਨੂੰ ਸਮਝਣਾ ਪਊਗਾ, ਪਰ ਆਪਾਂ ਉਹ ਸਾਰਾ ਕੁਝ ਕਰਨ ਲੱਗੇ ਹੋਏ ਆ ਜਿਹਦੇ ਨਾਲ ਉਹ ਵਰਗ ਹੋਰ ਜ਼ਿਆਦਾ ਤਲਖੀ ਨਾਲ ਤੇ ਤਿੱਖਾ ਹੋ ਕੇ ਸਾਡੇ ਖਿਲਾਫ ਖੜੇ। ਕੀ ਅਸੀਂ ਚਾਹੁੰਦੇ ਆ ਕਿ ਦੁਸ਼ਮਣ ਦਾ ਏਜੰਡਾ ਕਾਮਯਾਬ ਹੋਵੇ? ਜੇ ਅਸੀਂ ਚਾਹੁੰਦੇ ਆ ਕਿ ਦੁਸ਼ਮਣ ਦਾ ਏਜੰਡਾ ਕਾਮਯਾਬ ਹੋਵੇ, ਫਿਰ ਜੋ ਕੁਝ ਅਸੀਂ ਕਰ ਰਹੇ ਹਾਂ, ਗੰਦ ਪਿੱਲ ਵਕ ਰਹੇ ਹਾਂ, ਹੋਰ ਵਕ। ਪਰ ਜੇ ਆਪਾਂ ਚਾਹੁੰਦੇ ਆ ਕਿ ਦੁਸ਼ਮਣ ਨੂੰ ਅਸਫਲ ਕਰਨਾ, ਫਿਰ ਸਾਨੂੰ ਧੀਰਜ ਨਾਲ, ਡਰਮੇ ਨਾਲ, ਤਹੱਮਲ ਨਾਲ ਇਹ ਸਾਰੇ ਨੁਕਤਿਆਂ ਤੇ ਵਿਚਾਰ ਕਰਨਾ ਪਊਗਾ। ਸਭ ਤੋਂ ਪਹਿਲੀ ਗੱਲ ਇਹ ਕਿ ਹਰ ਗੱਲ ਨੂੰ ਸਿੱਖੀ ਦੇ ਨਜ਼ਰੀਏ ਤੋਂ ਦੇਖਿਆ ਕਰੀਏ, ਬ੍ਰਾਹਮਣ ਅਤੇ ਦਿੱਲੀ ਤੇ ਨਾਗਪੁਰ ਦੇ ਨਜ਼ਰੀਏ ਤੋਂ ਨਾ ਦੇਖਿਆ ਕਰੀਏ। ਦੂਜਾ ਇਹ ਕਿ ਆਪਦੇ ਭਾਈਚਾਰੇ ਦੇ ਉਹ ਅੰਗ ਜਿਹੜੇ ਸਾਤੋਂ ਕਿਸੇ ਕਾਰਨ ਦੂਰ ਤੋਂ ਦੁਖੀ ਨੇ ਜਾਂ ਸਾਡੇ ਖਿਲਾਫ ਭੈੜਾ ਮਾੜਾ ਬੋਲਣ ਲਈ ਉਹਨਾਂ ਦੇ ਦਿਮਾਗ 'ਚ ਕੁਝ ਭਰਿਆ ਤੂਸਿਆ ਜਾ ਰਿਹਾ, ਉਸ ਗੱਲ ਨੂੰ ਸਮਝਿਆ ਕਰੀਏ ਤੇ ਉਹਦਾ ਇਲਾਜ ਕਰਿਆ ਕਰੀਏ। ਜੇਕਰ ਆਪਾਂ ਇਉਂ ਹੀ ਕਰਦੇ ਰਹੇ ਤਾਂ ਅਸੀਂ ਬਹੁਤ ਖਤਾ ਖਾਵਾਂਗੇ। ਉਹ ਲੋਕ ਜਿਹੜੇ ਸਾਡੇ ਕਿਸੇ ਵੇਲੇ ਸਿੱਖ ਭਾਈਚਾਰੇ ਦਾ ਨਰੋਆ ਅੰਗ ਰਹੇ ਨੇ, ਉਹਨਾਂ ਸਾਰਿਆਂ ਨੂੰ ਬ੍ਰਾਹਮਣਵਾਦ ਸਾਡੇ ਕੋਲੋਂ ਖੋਹਣ ਨੂੰ ਫਿਰਦਾ। ਕਿਸੇ ਦੁਆਬੇ ਦੇ ਖੇਤਰ ਵਿੱਚ ਬਹੁਤ ਸਾਰੇ ਇਹੋ ਜਿਹੇ ਡੇਰੇ ਉਭਾਰ ਦਿੱਤੇ ਆ ਜਿਹੜੇ ਰਵਿਦਾਸੀਆ ਭਾਈਚਾਰਿਆਂ ਨੂੰ ਜਾਂ ਜਿਹੜੀਆਂ ਬਰਾਦਰੀਆਂ ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਨਾਲ ਸੰਬੰਧਿਤ ਨੇ, ਉਹਨਾਂ ਨੂੰ ਸਿੱਖੀ ਦੇ ਨਾਲੋਂ ਤੋੜਨ ਲਈ ਤਤਪਰ ਨੇ। ਇਵੇਂ ਹੀ ਦੁਆਬੇ 'ਚ, ਇਵੇਂ ਹੀ ਮਾਝੇ 'ਚ, ਇਵੇਂ ਮਾਲ ਵਿੱਚ। ਉਹ ਕਦੇ ਆ ਕੇ ਦੇਖੋ ਤਾਂ ਅਸੀਂ ਪੰਜਾਬ ਦੇ ਹਰ ਖੇਤਰ ਵਿੱਚ ਇਹੋ ਜਿਹੇ ਡੇਰੇ, ਇਹੋ ਜਿਹੀਆਂ ਸੰਸਥਾਵਾਂ, ਇਹੋ ਜਿਹੇ ਪਲੇਟਫਾਰਮ ਉੱਭਰ ਆਏ ਨੇ ਜਿਹੜੇ ਕਿਸੇ ਨਾ ਕਿਸੇ ਜਾਤ ਬਰਾਦਰੀ ਨੂੰ ਪੰਪ ਦੇ ਕੇ ਸਿੱਖੀ ਦੀ ਮੁੱਖ ਧਾਰਾ ਨਾਲੋਂ ਤੋੜਨ ਲਈ ਤਤਪਰ ਨੇ। ਪਰ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਗੰਦ ਪਿੱਲ ਵਾਕੇ ਉਹਨਾਂ ਨੂੰ ਹੋਰ ਪਰਾਂ ਤੱਕ ਰਹੇ ਨੇ ਜਦੋਂ ਕਿ ਲੋੜ ਨੇੜੇ ਲਿਆਉਣ ਦੀ ਆ। ਖੈਰ, ਚਰਚਾ ਜਿਹੜੀ ਆ ਉਹ ਚਮਕੀਲੇ ਉੱਤੇ ਨਹੀਂ ਕਰਨੀ। ਚਮਕੀਲੇ ਦੇ ਬਹਾਨੇ ਸਿੱਖ ਭਾਈਚਾਰੇ ਨੂੰ, ਖਾਲਿਸਤਾਨੀ ਸੋਚ ਨੂੰ ਜਾਂ ਪੰਥਕ ਸੋਚ ਨੂੰ ਕਿਵੇਂ ਘੇਰਿਆ ਜਾ ਰਿਹਾ, ਇਹਦੇ ਤੇ ਚਰਚਾ ਕਰਨ ਦੀ ਲੋੜ ਆ। ਘਰਾਂ 'ਚ ਚਰਚਾ ਕਰੋ, ਸੋਸ਼ਲ ਮੀਡੀਆ ਉੱਤੇ ਜੋ ਚੱਲ ਰਿਹਾ ਉਹਨੂੰ ਸਮਝੋ, ਵਿਚਾਰੋ ਤੇ ਉਹਦਾ ਕੋਈ ਹੱਲ ਕੱਢੋ। ਇੱਥੇ ਸਮਾਪਤੀ ਆ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ